ਉਹਨੇ ਆਖਿਆ ਚੌਧਰੀ ਅੱਜ ਰਾਤ ਜਿਹੜੇ ਨਿਕਲ ਜਾਣਗੇ ਦਰਿਆਓਂ ਪਾਰ ਉਹ ਬਚਣਗੇ, ਅੱਛਾ ਦੂਜੇ ਨਹੀਂ ਬਚਣੇ। ਸਵੇਰੇ 9 ਵਜੇ ਸਾਡੇ ਨਾਲ ਹੋਣੀ ਹੈ, ਜਥਾ ਹੋਵੇਗਾ ਹਿੰਦੂਆਂ ਸਿੱਖਾਂ ਦਾ, ਅਸੀਂ ਹੋਵਾਂਗੇ। ਸਵੇਰੇ ਤੁਹਾਡੇ ਤੇ ਅਟੈਕ ਹੋਣਾ। ਮੈਂ ਵੀ ਰੁੜ ਗਿਆ। ਅੱਛਾ ਤੁਸੀਂ ਵੀ ਦਰਿਆ 'ਚ ਰੁੜ ਗਏ? ਮੈਂ ਵੀ ਰੁੜ ਗਿਆ। ਨਾਈ ਵੀ ਰੁੜ ਗਿਆ? ਨਾਈ ਤੇ ਫਿਰ ਜਿਉਂ ਥੱਲੇ ਪਿਆ ਫਿਰ ਤਾਂ ਸਿਰ ਕੱਢੇ। ਤੁਹਾਡੀਆਂ 2 ਭੈਣਾਂ, ਤੁਹਾਡੀ ਵਾਲਦਾ, ਤੁਹਾਡਾ ਭਰਾ ਹਾਂ, ਇੰਡੀਅਨ ਫੌਜੀ ਲੈ ਗਏ ਲੈ ਦਰਿਆ ਤੋਂ। ਫੌਜੀ ਵੀ ਸਾਡੇ ਨਾਲ ਉਹ ਬਰਾਬਰ ਪਿਆ ਵੀ ਉਹਨਾਂ ਮੀਟਿੰਗ ਕੀਤੀ ਵੀ ਇਹ ਜਿੰਨੇ ਵੀ ਹਨ ਇਹਨਾਂ ਨੂੰ ਸ਼ਾਮ ਨੂੰ ਦਰਿਆ ਰਾਵੀ 'ਚ ਲੈ ਜਾਇਆ ਕਰੋ ਤੇ ਉੱਥੇ ਕਤਲ ਕਰਕੇ ਰਾਵੀ ਛੋਟਾ ਕਰੋ। ਬੋ ਵੀ ਨਾ ਉਹਨਾਂ ਮੇਰੇ ਤੋਂ ਵੱਡੀ ਸੀ ਨਾ ਜਿਹੜੀ ਭੈਣ। ਅੱਛਾ ਉਹ ਰੋਂਦੀ ਫਿਰੇ ਕਾਬਲੇ ਕੱਲੀ ਵਿਛੜ ਗਈ ਮਾਂ ਨੂੰ। ਮਾਂ ਨਾਲੋਂ ਭੈਣ ਵਿਛੜ ਗਈ। ਜੋਗਿੰਦਰ ਸਿੰਘ ਤੁਹਾਡੀ ਭੈਣ ਨੂੰ ਲੈ ਗਿਆ। ਉਹਨਾਂ ਦੇ ਘਰ ਬੱਚਾ ਕੋਈ, ਓਏ ਹੋਏ ਹੋਏ, ਵਾਹ ਮੇਰੇ ਅੱਲਾ, ਵਾਹ ਮੇਰੇ ਅੱਲਾ। ਉਹ ਚਾਚਾ ਜੇ ਮੇਰਾ। ਅੱਛਾ ਲਛਮਣ ਸਿੰਘ ਮੇਰਾ ਚਾਚਾ ਜੇ। ਭੈਣ ਕਹਿਣ ਲੱਗੀ ਜੇ ਫਿਰ ਲਛਮਣ ਸਿੰਘ ਆਇਆ ਇਹਨੇ ਉਸੇ ਲੱਤਾਂ ਨੂੰ ਜਫਾ ਪਾ ਲਿਆ। ਇਹ ਫਿਰ ਉੱਥੇ ਰਹਿ ਗਏ ਅਸੀਂ ਤਿੰਨੇ ਭਰਾ। ਕਿਹੜੀ ਜਗ੍ਹਾ? 86 ਝਾਕੇ। ਅੱਛਾ ਉੱਥੇ ਜਿਵੇਂ ਰਹਿ ਗਏ ਤੇ ਉੱਥੇ ਕਿਸੇ ਦੱਸਿਆ ਕਿ ਇੱਥੇ ਮੁੰਡੇ ਨੇ 3 ਤੇ ਨਾ ਮਾਂ ਪਿਓ ਹੋਏ, ਲਾਵਾਰਸ ਨੇ। ਤੁਸੀਂ ਸਿਰਫ 3 ਭਰਾ ਸੀ? 86 ਭਰਾ, ਛੋਟੇ ਛੋਟੇ, ਨਾ ਮਾਂ ਸਿਰ ਤੇ ਨਾ ਪਿਓ ਸਿਰ ਤੇ। ਭੈਣਾਂ ਵੀ ਵਿਛੜ ਗਈਆਂ, ਕੋਈ ਸ਼ਾਇਦ ਮਾਂ ਵੀ ਵਿਛੜ ਗਈ, ਪਿਓ ਵੀ ਵਿਛੜ ਗਿਆ। ਵਾਲਦ ਦੇ ਉਸ ਟਾਈਮ ਕੀ ਕਫੀਅਤ ਸੀ ਜਿਸ ਟਾਈਮ ਉਹਨਾਂ ਆਪਣੀ ਧੀ ਨੂੰ ਵੇਖਿਆ ਤੇ ਨਾਲ ਸੀਨੇ ਦੇ ਨਾਲ ਲਾਇਆ? ਐਂ ਜੀ ਅਲਵਿਦਾ ਕਰਨ ਲੱਗਾ ਜਿਸ ਤਰ੍ਹਾਂ ਧੀ ਵਿਆਹੀ ਜਾਂਦੀ ਹੈ ਤੇ ਉਹਨੂੰ ਆਖਰੀ ਵਕਤ ਦੇ ਵਿੱਚ ਅਲਵਿਦਾ ਕੀਤਾ ਜਾਂਦਾ। ਇੱਕ ਮੁਸਲਮਾਨ ਧੀ ਸਿੱਖ ਬਾਪ ਤੋਂ ਵਿਛੜ, ਉਹਨਾਂ ਦਾ ਮੁਸਲਮਾਨਾਂ ਦਾ ਕਿਸ ਤਰ੍ਹਾਂ ਦਾ ਮੇਲ ਵਰਤਨ ਸੀ? ਬੜਾ ਸੋਹਣਾ, ਜਿਸ ਤਰ੍ਹਾਂ ਬਰਾਦਰੀਆਂ ਦਾ ਹੁੰਦਾ ਭੈਣਾਂ ਭਰਾਵਾਂ ਵਾਂਗੂ। ਰੂਹ ਉੱਥੇ ਟਿਕੀ ਹੋਈ ਹੈ, ਜਿੱਥੇ ਰੂਹ ਤੁਹਾਡੀ ਉੱਥੇ ਆ, ਜਿਸਮ ਇੱਥੇ ਫਿਰਦਾ ਪਿਆ ਹੈ। ਤੇ ਹੁਣ ਉੱਥੋਂ ਦੀ ਗੱਲ ਕਰੀਏ, ਹਿੰਦੂ ਜਿਹੜੇ ਆ ਮਤਲਬ ਕਿ ਇੰਨੀ ਦੌਲਤ ਸੀ, ਇੰਨੀ ਦੌਲਤ, ਉਹਨਾਂ ਨੇ ਮੁਸਲਮਾਨਾਂ ਤੇ ਸਿੱਖਾਂ ਨੂੰ ਕੰਗਲਿਆ ਕਰਤਾ ਸੀ। ਸ਼ਰਾਬ ਵੀ ਰਲ ਕੇ ਪੀਣੀ ਮੁਸਲਮਾਨਾਂ ਤੇ ਸਿੱਖਾਂ ਵੀ। ਲੱਛੂ ਸੀ ਉਹਦੇ ਨਾਲ। ਅੱਛਾ ਜੀ। ਉਹ ਮੁਸਲਮਾਨਾਂ ਦੀ ਉਧਰ ਅਮਦਾਦ ਕਰਦਾ ਰਿਹਾ। ਇਹ ਅੱਲਾ ਦੀ ਕੁਦਰਤ ਕਿ ਗੈਰ ਮੁਸਲਮ ਦੇ ਕੋਲੋਂ ਅੱਲਾ ਪਾਕ ਮੁਸਲਮਾਨਾਂ ਦੀ ਹਿਫਾਜ਼ਤ ਕਰਵਾਉਂਦੇ ਆ ਜੀ। ਅਸਲਾਮ ਵਾਲੇਕੁਮ ਰਹਿਮਤੁਲਾਹ ਵਬਰਕਾਤੁਹੂ। ਕੀ ਹਾਲ ਜੇ ਭਾਜੀ ਤੁਹਾਡਾ? ਚਾਚਾ ਜੀ ਠੀਕ ਠਾਕ ਹੋ? ਖੈਰੀਅਤ ਤੇ ਰਾਜੀ ਬਾਜੀ ਹੋ? ਅੱਲਾ ਦੀ ਕਰਮ ਨਵਾਜ਼ੀ, ਮਾਸ਼ਾਅੱਲਾ। ਬੜੀ ਖੈਰ। ਮੈਂ ਜੀ 47 ਦੀ ਵੰਡ ਦੇ ਹਵਾਲੇ ਦੇ ਨਾਲ ਸਟੋਰੀ ਇਕੱਠਿਆਂ ਕਰਦਾ ਜੀ। ਮੈਂ ਪਹਿਲੇ ਵੀ ਇਸ ਇਲਾਕੇ 'ਚ ਆਇਆ ਇੱਕ ਦਿਨ ਜੀ। ਤੇ ਮੈਨੂੰ ਸ਼ਾਮ ਪੈ ਗਈ। ਕੋਟਲੀ ਨਾਗਰਾ ਦਾ ਇੱਕ ਸਰਦਾਰ ਵੀਰ ਦੀ ਸਟੋਰੀ ਸੀ ਜਿਨ੍ਹਾਂ ਨੇ ਕਿਹਾ ਸੀ ਜੀ ਰਿਕਾਰਡ ਕਰਕੇ ਸਾਨੂੰ ਸਾਡਾ ਪਿੰਡ ਦਿਖਾ ਦਿਆ, ਸਾਡੀਆਂ ਪੈਲੀਆਂ ਬੂਆ ਬੰਨਾ ਉਹ ਸਾਨੂੰ ਦਿਖਾ ਦਿਆ ਜੇ। ਮੈਨੂੰ ਸ਼ਾਮ ਹੋ ਗਈ ਤੇ ਜਿਸ ਵਾਸਤੇ ਮੇਰਾ ਅੱਗੋਂ ਵਾਪਸ ਜਾਣਾ ਉਹ ਜ਼ਰੂਰੀ ਸੀ ਕਿਉਂਕਿ ਰਸਤਾ ਜਿਹੜਾ ਨਾ ਉਹ ਸਫ਼ਰ ਕਾਫੀ ਸੀ। ਅੱਜ ਫਿਰ ਮੈਂ ਸਵੇਰ ਦਾ ਨਿਕਲਿਆ ਤੇ ਮੈਂ ਸਭ ਤੋਂ ਪਹਿਲੇ ਆਇਆ ਕੋਟਲੀ ਨਾਗਰੇ ਜੀ। ਉੱਥੋਂ ਵੀਡੀਓ ਰਿਕਾਰਡ ਕੀਤੀ, ਘਰ ਦੇਖੇ ਸਰਦਾਰ ਵੀਰਾਂ ਦੇ ਜੀ ਤੇ ਉਹਨਾਂ ਦੀ ਸਟੋਰੀ ਤੇ ਉਹਨਾਂ ਦੀ ਮੁਸਲਮਾਨਾਂ ਦੇ ਨਾਲ ਮੁਹੱਬਤ ਸੁਣੀ ਤੇ ਬੜਾ ਦਿਲ ਖੁਸ਼ ਹੋਇਆ। ਅੱਛਾ ਜੀ ਬਜ਼ੁਰਗੋ, ਪਹਿਲੇ ਤੇ ਇਹ ਦੱਸੋ ਤੁਹਾਡਾ ਨਾਮ ਕੀ ਜੇ? ਲਤੀਫ ਵਲਦ ਫਤਿਹ ਮੁਹੰਮਦ। ਦਾਦਾ ਜੀ ਦਾ ਨਾਮ? ਦਾਦਾ ਝੰਡਾ। ਬਰਾਦਰੀ? ਕੌਮ ਗਿੱਲ ਜੱਟ। ਠੀਕ ਹੈ ਜੀ। ਤੁਹਾਡੇ ਵਾਲਦ ਸਾਹਿਬ ਕਿੰਨੇ ਭਰਾ ਸਨ? ਸਾਡੇ ਵਾਲਦ ਸਾਹਿਬ 2 ਭਰਾ ਸਨ। ਦੂਸਰੇ ਭਾਈ ਦਾ ਨਾਂ ਕਿਹਦਾ ਜੀ? ਉਹਦਾ ਨਾਂ ਇਸਮਾਈਲ ਸੀ। ਉਹ ਵਿਆਹ ਕੇ ਤੇ ਮੁਲਤਾਨ ਤੁਰ ਗਿਆ ਸੀ। ਅੱਛਾ। ਉੱਥੇ ਹੀ ਸ਼ਾਦੀ ਕੀਤੀ, ਉੱਥੇ ਹੀ ਸਾਡਾ ਅੱਬਾ ਫਿਰ ਮਾਮੇ ਆਪਣੇ ਕੋਲ ਛੱਡਾ। ਉਹਦੀ ਔਲਾਦ ਕੋਈ ਨਹੀਂ ਸੀ। ਉਸ ਆਖਿਆ ਜੇ ਮੇਰੇ ਕੋਲ ਰਿਸ਼ਤਾ ਲੈਣਾ ਹੀ ਭਣੇਵਿਆਂ ਤੇ ਮੇਰੇ ਕੋਲ ਵਸੀਲਾ ਕੋਈ ਨਹੀਂ, ਮੇਰੇ ਕੋਲ ਇਹਨੂੰ ਰਹਿਣਾ ਪੈਣਾ। ਤੇਰੇ ਭਰਾ ਨਿੱਕੇ ਭਰਾ ਨੂੰ ਫਿਰ ਉੱਥੇ ਹੀ ਘੱਲ ਦਿੱਤਾ। ਆਪ ਫਿਰ ਚੂੜਿਆਂ ਨੂੰ ਲੈ ਕੇ ਨਾਲ ਤੇ ਵਾਹੀ ਕਰਦਾ ਰਿਹਾ। ਤੁਸੀਂ ਕਿੰਨੇ ਭਾਈ ਹੋ? ਅਸੀਂ 3 ਭਾਈ ਹਾਂ। ਤੁਹਾਡੇ ਤੋਂ ਵੱਡੇ ਕਿੰਨੇ ਹੈ? ਵੱਡੇ ਤੋਂ ਮੇਰੇ ਤੋਂ ਵੱਡਾ ਹਨੀਫ। ਅੱਛਾ ਜੀ। ਵਲਦ ਫਤਿਹ ਮੁਹੰਮਦ। ਛੋਟਾ ਮੈਂ ਲਤੀਫ ਵਲਦ ਫਤਿਹ ਮੁਹੰਮਦ। ਤੀਸਰਾ ਰਫੀਕ ਸੀ ਮੇਰੇ ਤੋਂ ਛੋਟਾ 2 ਸਾਲ, ਉਹਦਾ ਨਾਂ ਸੀ ਰਫੀਕ ਜੀ। ਤੇ ਹਮਸ਼ੀਰਾ ਕਿੰਨੀਆਂ ਸਨ? ਹਮਸ਼ੀਰਾ ਮੇਰੀਆਂ 4 ਸਨ। ਇੱਕ ਹਮਸ਼ੀਰਾ ਤੁਮੀ ਵਿਆਹੀ ਸੀ ਅੰਮ੍ਰਿਤਸਰ ਦੇ ਨਾਲ ਸਨ। ਜਿਸ ਵਕਤ ਪਾਕਿਸਤਾਨ ਹਿੰਦੁਸਤਾਨ ਬਣਿਆ ਉਸ ਵਕਤ ਤੁਹਾਡੀ ਉਮਰ ਕਿੰਨੀ ਸੀ?
ਉਸ ਵਕਤ ਮੇਰੀ 12-13 ਸਾਲ। ਤੁਹਾਡੇ ਤੋਂ ਵੱਡੇ ਭੈਣਾਂ ਕਿੰਨੀਆਂ ਸਨ, ਹਮਸ਼ੀਰਾ ਜਿਹੜੀਆਂ ਸਨ? ਮੇਰੇ ਤੋਂ ਵੱਡੀਆਂ ਮੇਰੀਆਂ 2 ਮਸ਼ੀਰਾਂ। ਜਿਸ ਪਿੰਡ 'ਚ ਅਸੀਂ ਹੁਣ ਬੈਠੇ, ਇਸ ਪਿੰਡ ਦਾ ਨਾਮ ਕੀ ਜੇ? ਇਸ ਪਿੰਡ ਦਾ ਨਾਂ ਹੈ ਜਬੋਕੇ। ਇਹਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਨੇ? ਇਹਦੇ ਨਾਲ ਠੱਠਾ, ਨਡਾਲਾ, ਮਾਛੀ ਕੇ, ਮੋਖਲ ਸੰਧੂਆਂ, ਉਧਰੋਂ ਮੰਡਿਆਲਾ, ਤੇਗਾ, ਲੱਦੇਵਾਲਾ, ਕੋਟਲੀ, ਰਾਈਆਂ, ਫਾਜ਼ਿਲਪੁਰ, ਹਮੀਦਪੁਰ। 2 ਹਮੀਦਪੁਰ ਨੇ, ਇੱਕ ਨੀਵਾਂ ਤੇ ਕੁੱਚਾ। 2 ਹਮੀਦਪੁਰ ਪਰਾਂ ਉੱਪਰਾਂ ਦੇ ਨਾਲ ਕੋਟਲੀ, ਨਵਾਬ। ਇਧਰੋਂ ਆ ਜਾਈਏ ਤੇ ਅੱਗੇ ਆ ਗਿਆ ਟੋਕਰੀਆਂ ਦੇ ਨਾਲ ਬਖਾਪੁਰ ਦੇ ਨਾਲ ਅੱਗੋਂ ਚੱਕਰਮਦਾਸ ਆ ਗਿਆ। ਉਰਾਂ ਆ ਗਿਆ ਜੀ ਕੋਟਲੀ ਨਾਂਗਰੇ ਤੋਂ ਉਰਾਂ ਆ ਗਈ ਕੋਟਲੀ ਦੂਸਰੀ ਕੋਟਲੀ ਬਾਗਾ, ਨਾਲ ਛੀਣੀ ਵਾਲਾ, ਅਮੀਪੁਰ, ਦੌਲੋ ਵਾਲੀ, ਕੋਟ ਦੇਸਰਾਜ। ਇਹ ਪਿੰਡ ਨੇ ਜੀ ਮੇਰੇ 4 ਚਫੇਰੇ ਨੇੜੇ। ਇਹਦੀ ਤਹਿਸੀਲ ਕਿਹੜੀ ਜੇ? ਇਹਦੀ ਤਹਿਸੀਲ ਪਹਿਲੇ ਤੇ ਸੀ ਗੁਜਰਾਂਵਾਲਾ ਤੇ ਹੁਣ ਹੋ ਗਈ ਹੈ ਕਾਮੋ ਕੀ। ਜ਼ਿਲ੍ਹਾ ਗੁਜਰਾਂਵਾਲਾ। ਚੱਲਨੇ ਅਸੀਂ 47 ਦੇ ਟਾਈਮ ਦੇ ਜੀ। 47 ਦੇ ਵਿੱਚ ਇੱਥੇ ਹਿੰਦੂ ਤੇ ਸਿੱਖ ਵੀ ਰਹਿੰਦੇ ਰਹੇ ਨੇ ਜੀ। ਇੱਥੇ 5-4 ਘਰ ਸਨ ਸਿੱਖਾਂ ਦੇ, ਜਿਨ੍ਹਾਂ ਦੀ 166 ਮੁਰੱਬਾ ਜ਼ਮੀਨ 5-4 ਘਰਾਂ। ਹਿੰਦੂ ਵੀ ਹੈ ਸਨ, ਉਹ ਮਾਲਕ ਨਹੀਂ ਸਨ, ਉਹ ਸੂਦ ਲੈਂਦੇ ਹਨ। ਉਹ ਲੋਕਾਂ ਨੂੰ ਹੈ ਸਨ ਬੜੇ ਖੁਸ਼ਹਾਲ ਲੋਕ। ਨਾਂ ਉਹਨਾਂ ਦੇ ਸ਼ਿੰਗਾਰਾ ਸਿੰਘ, ਲਾਭ ਸਿੰਘ, ਜਾਗਰ ਸਿੰਘ। ਇਸ ਪਿੰਡ ਦੇ ਰਹਿਣ ਵਾਲੇ ਸਨ। ਇਸ ਪਿੰਡ ਦੇ ਰਹਿਣ। ਉਹਨਾਂ ਦਾ ਮੁਸਲਮਾਨਾਂ ਦਾ ਕਿਸ ਤਰ੍ਹਾਂ ਦਾ ਮੇਲ ਵਰਤਨ ਸੀ? ਬੜਾ ਸੋਹਣਾ, ਜਿਸ ਤਰ੍ਹਾਂ ਬਰਾਦਰੀਆਂ ਦਾ ਹੁੰਦਾ, ਭੈਣਾਂ ਭਰਾਵਾਂ ਵਾਂਗੂ ਵਰਤੇ ਹਨ, ਬੜੇ ਸੋਹਣੇ ਵਰਤੇ। ਮੁਸਲਮਾਨਾਂ ਤੇ ਸਿੱਖਾਂ ਦੇ ਵਿੱਚ ਕੋਈ ਕੀ ਕਹਿੰਦਾ ਤੇਰੇ ਮੇਰੇ ਦਾ ਕੋਈ ਮਜ਼ਹਬੀ ਕੋਈ ਨਾਫਰਤ, ਕੋਈ ਰੌਲਾ, ਕੋਈ ਲੜਾਈ ਝਗੜਾ ਤਨਾਜ਼ਾ ਨਹੀਂ, ਕਿਉਂਕਿ ਇੱਥੇ ਸਨ ਸਾਡੇ ਪਿੰਡ ਦੇ ਵਿੱਚ ਘਰ ਕੋਈ ਚੌਕੀਦਾਰਾਂ ਦੇ ਕੋਈ 8-7। ਅੱਛਾ ਜੀ। ਮੋਚੀਆਂ ਦੇ ਹਨ 15-14 ਘਰ। ਅੱਛਾ ਜੀ। ਕਸ਼ਮੀਰੀਆਂ ਦੇ ਹਨ 3-4 ਘਰ। ਅੱਛਾ ਜੀ। ਸ਼ੇਖਾਂ ਦਾ ਹੀ 1 ਘਰ। ਅੱਛਾ ਜੀ। ਜ਼ਿਲ੍ਹਿਆਂ ਦਾ ਹੀ 1 ਘਰ। ਮਰਾਸੀਆਂ ਦਾ 1 ਘਰ। ਇਹ ਜਿਹੜੇ ਸਿੱਖ ਜੱਟ ਤੁਸੀਂ ਦੱਸਿਆ ਸ਼ਿੰਗਾਰਾ ਸਿੰਘ ਕੇ ਜਿਹੜੇ ਨੇ, ਹਾਂਜੀ, ਇਹ ਕਿਹੜੀ ਬਰਾਦਰੀ ਸੀ ਇਹਨਾਂ ਦੀ? ਸੰਧੂ। ਅੱਛਾ, ਸੰਧੂ ਬਰਾਦਰੀ ਸੀ। ਇਹ ਸਾਰੇ 10-11 ਪਿੰਡ ਜਿਹੜੇ ਸਿੱਖਾਂ ਦੇ ਨੇ ਨਾ, ਹਾਂਜੀ 4 ਚਫੇਰੇ ਸੰਧੂ ਹਨ, ਸਿੱਖ ਵੀ ਤੇ ਮੁਸਲਮਾਨ ਵੀ। ਸਿਰਫ ਇਹ ਗਿੱਲਾਂ ਦਾ ਚੱਕ ਕੇ ਜਿਹੜਾ ਇਹ ਮੁਸਲਮਾਨ ਸਨ। ਠੀਕ ਹੈ। ਇੱਥੇ ਜਿਹੜੇ ਜਲਾਇਵੀ, ਨਾਈ, ਮੋਚੀ, ਬੱਟ, ਉਹਨਾਂ ਦਾ ਕੋਈ ਬਜ਼ੁਰਗ ਪੁਰਾਣਾ ਜਿਉਂਦਾ ਹੈ? ਨਹੀਂ, ਸਾਰੇ ਅੱਲਾ ਨੂੰ ਪਿਆਰੇ ਹੋ ਗਏ ਵੱਡੇ। ਸਿਰਫ ਮੈਂ ਹੀ ਰਹਿਣਾ। ਤੁਸੀਂ ਅੱਲਾ ਤੁਹਾਡੀ ਸਿਹਤ 'ਚ ਬਰਕਤ ਦੇ, ਜ਼ਿੰਦਗੀ 'ਚ ਬਰਕਤ ਦੇ। ਠੀਕ ਹੈ। ਬਲਕਿ ਜਿਹੜੇ 1 ਘਰ ਇੱਥੇ ਗੁੱਜਰਾਂ ਦਾ ਵੀ ਹੈ। ਅੱਛਾ। ਮੈਂ ਜਿਹੜੇ ਇੱਥੋਂ ਦੇ ਬਸ਼ਿੰਦੇ ਸਨ ਉਹ ਸਾਰੇ ਅੱਲਾ ਨੂੰ ਪਿਆਰੇ ਹੋ ਗਏ, ਪੁਰਾਣੇ ਸਾਰੇ ਪਿਆਰੇ। 47 ਦੀ ਵੰਡ ਜਿਨ੍ਹਾਂ ਦੇਖੀ ਹੈ, ਉਹਨਾਂ ਦਾ 47 ਦੀ ਵੰਡ ਦਾ ਗਵਾਹ ਕੋਈ ਨਹੀਂ ਰਹਿ ਗਿਆ, ਸਿਰਫ ਮੇਰੇ ਤੋਂ ਬਗੈਰ। ਠੀਕ ਹੈ। ਇੱਥੇ ਗੁਰਦੁਆਰਾ ਵੀ ਹੁੰਦਾ ਸੀ ਸਿੱਖਾਂ ਦਾ? ਕੋਈ ਹੁੰਦਾ ਸੀ, ਇੱਕ ਨਿੱਕਾ ਜਿਹਾ। ਕੱਚਾ ਸੀ ਉਸ ਵਕਤ ਕਿ ਪੱਕਾ? ਸਾਡੇ ਪਿੰਡ ਨੇ ਜਿਹੜੇ ਇਹਨਾਂ ਨੂੰ ਆਂਦੇ ਨੇ ਵੱਡਾ ਪਿੰਡ ਤੇ ਨਿੱਕਾ ਪਿੰਡ ਹੈ, ਦੋਵੇਂ ਜਬੋਗੇ। ਅੱਛਾ ਜੀ। ਪਰਲੇ ਪਿੰਡ ਹੈ ਸੀ ਗੁਰਦੁਆਰਾ, ਇੱਕ ਨਿੱਕਾ ਜਿਹਾ ਬਣਿਆ ਪੱਕਾ। ਅੱਛਾ ਜੀ। ਉਹ ਫਿਰ ਮੁਸਲਮਾਨਾਂ ਨੇ ਥੋੜਾ ਜਿਹਾ ਹੈ ਸੀ, ਉਹਨੂੰ ਖਤਮ ਕਰ ਛੱਡਿਆ। ਰਿਹਾਇਸ਼ ਰੱਖ ਲਈਏ ਜਿਹੜੇ ਆਏ ਮੁਹਾਜਰ ਜਿਹੜੇ ਆਏ ਨੇ। ਠੀਕ ਹੈ। ਤੇ ਇੱਥੇ ਮੜੀਆਂ ਵੀ ਹੁੰਦੀਆਂ ਸਨ? ਹਾਂ ਜੀ, ਉਹ ਮੜੀਆਂ ਵਾਲਾ ਖੂਹ ਵੱਜਦਾ। ਅੱਛਾ। ਉਹ ਉਹਨਾਂ ਦਾ ਦਾਦਾ ਜਿਹੜਾ ਸੀ ਗੁਰਾਂ ਦਿੱਤਾ, ਉਹ ਮੁਸਲਮਾਨ ਹੋਇਆ ਸੀ। ਅੱਛਾ ਜੀ। ਤੇ ਅੱਗੋਂ ਸਿੱਖਾਂ ਦੇ ਹੁੰਦੇ ਹੀ ਮੁਸਲਮਾਨ ਹੋਇਆ। ਅੱਛਾ ਜੀ। ਉਹ ਮੜੀਆਂ ਵਾਲੇ ਖੂਹ 'ਚ ਉਹਨਾਂ ਦੀ ਜ਼ਮੀਨ ਹੀ ਕੋਈ 1.5 ਮੁਰੱਬਾ। ਅੱਛਾ ਜੀ। ਅਜੇ ਵੀ ਹੈ। ਉਹ ਫਿਰ ਮੁਸਲਮਾਨ ਹੋ ਗਿਆ। ਗੋਲ ਦੀ ਔਲਾਦ ਜਿਹੜੀ ਉਹ ਇੱਥੇ ਹੀ। ਅੱਛਾ। ਗੁਰਾਂ ਦਿੱਤੇ ਦੀ ਔਲਾਦ ਇੱਥੇ ਹੀ। ਉਹ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਕਿੰਨੀ ਕੁ ਦੇਰ ਪਹਿਲੇ ਮੁਸਲਮਾਨ ਹੋਏ ਸਨ? ਕੋਈ 3-4 ਸਾਲ। ਅੱਛਾ 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 ਅੱਛਾ। ਠੀਕ ਹੈ। 3-4 ਸਾਲ। ਗੁਰਾਂ ਦਿੱਤੇ ਦੇ ਮੁੰਡੇ ਹੈ ਜਿਉਂਦੇ ਨੇ ਜੇ? ਗੁਰਾਂ ਦਿੱਤੇ ਦੀ ਅੱਗੋਂ ਆਲ ਔਲਾਦ ਹੈ।
ਜਿਉਂਦੇ ਨੇ ਜਿਉਂਦੇ ਮੁੰਡੇ ਉਹਦੇ? ਕੋਈ ਮਰ ਵੀ ਗਏ ਨੇ ਤੇ ਨਹੀਂ ਕੋਈ ਮੁੰਡਾ ਕੋਈ ਉਹਦਾ ਗੋਨਾ ਦਿੱਤਾ ਤਾਂ ਜਿਉਂਦਾ ਹੈ? ਉਹਦਾ ਮੁੰਡਾ ਕੋਈ ਨਹੀਂ ਜਿਉਂਦਾ, ਅੱਗੋਂ ਉਹਦੇ ਪੋਤਰੇ? ਜਿਉਂਦੇ। ਪੋਤਰੇ ਜਿਉਂਦੇ ਨੇ। ਹਾਂ। ਠੀਕ ਹੈ। ਮੁੰਡੇ ਫੌਤ ਹੋ ਗਏ ਨੇ? ਮੁੰਡੇ ਬਹੁਤ ਹੋ ਗਏ ਨੇ ਸਾਰੇ। ਠੀਕ ਹੈ। ਉਹ ਕਿਹੜੀ ਬਰਾਦਰੀ ਸੀ? ਉਹ ਵੀ ਸਿੰਧੂ? ਅੱਛਾ। ਉਹਨਾਂ ਦੇ ਰਹਿਣ ਦੀ ਇੱਥੇ ਵਜ੍ਹਾ ਕੀ ਸੀ? ਮੁਸਲਮਾਨ ਪਹਿਲਾਂ ਦੇ ਮੁਸਲਮਾਨ ਹੋ ਗਏ ਸਨ ਅੱਛਾ। ਤੇ ਉਹਨਾਂ ਦੇ ਰਹਿਣਾ ਹੀ ਰਹਿਣਾ ਹੈ। ਠੀਕ ਹੈ। ਹਾਂ। ਬਾਕੀ ਖਾਨਦਾਨ ਭਰਾ ਭੈਣ ਸਭ ਚਲ ਗਏ ਇੰਡੀਆ? ਸਭ ਤੁਰ ਗਏ। ਮੁੜ ਕੇ ਕੋਈ ਉਹਨਾਂ ਨੂੰ ਮਿਲਣ ਆਇਆ ਇੱਥੇ? ਆਏ ਸਨ 2 ਦਫਾ। ਅੱਛਾ ਜੀ। ਆਏ ਨੇ 2 ਦਫਾ। ਉਹ ਆਏ ਇਸ ਬਣਾ ਕੇ ਸਨ। ਕਿਸ਼ਾਲ ਸਿੰਘ ਆਇਆ ਸੀ। ਅੱਛਾ ਜੀ। ਕਿਸ਼ਾਲ ਸਿੰਘ ਵੀ ਇੱਥੋਂ ਦਾ ਸੀ ਨਾ। ਅੱਛਾ। ਉਹ ਆਇਆ ਸੀ, ਉਹਦੀ ਜ਼ਮੀਨ ਨਹੀਂ ਗਈ ਅੱਛਾ ਜੀ। ਤੇ ਉਹ ਜ਼ਮੀਨ ਦੇ ਕਾਗਜ਼ ਲੈਣ ਆਇਆ ਸੀ ਇੱਥੋਂ। ਅੱਛਾ ਅੱਛਾ। ਹਾਂ, ਹਿੰਦੁਸਤਾਨ 'ਚ ਉਹਨੂੰ ਜ਼ਮੀਨ ਨਹੀਂ ਪਈ, ਉਹ ਆਪਣੇ ਕਾਗਜ਼ ਲੈਣ ਆਇਆ ਸੀ। ਅੱਛਾ। ਵੈਸੇ ਉਸ ਵਕਤ ਹੀ ਹੈ, ਬਾਅਦ ਚ ਨਹੀਂ ਕੋਈ ਆ ਗਿਆ? ਨਹੀਂ, ਬਾਅਦ 'ਚ। ਇਹ ਗੁਰਦਿੱਤਾ ਕਿੰਨੇ ਭਰਾ ਸਨ? ਉਹਨਾਂ ਦੇ ਤਾਂ ਇੱਕੋ ਹੀ ਆ ਤੇ ਵੇਖਿਆ। ਅੱਛਾ ਜੀ। ਹੋਰ ਕੋਈ ਮੇਰੀ ਹੋਸ਼ ਤੋਂ ਪਹਿਲਾਂ ਮਰ ਗਿਆ ਹੋਵੇ ਤੇ ਮਰ ਗਿਆ ਹੋਵੇ। ਠੀਕ। ਉਹਨਾਂ ਦੇ ਤਾਂ ਹੀ ਜਿਹੜਾ ਇਹ ਇਕੱਲਾ ਹੀ। ਇਹਦਾ ਬਾਅਦ ਚ ਨਾਮ ਕੀ ਰੱਖਿਆ ਗੁਰਾਂ ਦਿੱਤਾ ਤੋਂ ਬਾਅਦ? ਇਹ ਪਹਿਲਾਂ ਹੀ ਮੁਸਲਮਾਨ ਹੋ ਗਿਆ ਸੀ। ਨਹੀਂ ਇਹਦਾ ਪਹਿਲਾਂ ਹੀ ਨਾਂ ਗੁਰਾਂ ਦਿੱਤਾ ਹੈ। ਗੁਰਾਂ ਜਿਸ ਤਰ੍ਹਾਂ ਕਹਿੰਦੇ ਨੇ ਪੀਰਾਂ ਦਿੱਤਾ, ਆ ਤੇ ਉਹ ਉਹ ਗੁਰਾਂ ਦਿੱਤਾ ਹੈ, ਯਾਨੀ ਗੁਰੂਆਂ ਨੇ ਦਿੱਤਾ। ਗੁਰੂਆਂ ਨੇ ਦਿੱਤਾ। ਜੇ ਅਸੀਂ ਕਹਿੰਦੇ ਨੇ ਪੀਰਾਂ ਇਹਦਾ ਨਾਂ ਹੀ ਦਿੱਤਾ। ਗੁਰਾਂ ਦਿੱਤਾ। ਇਹਨੂੰ ਫੇਰ ਵੀ ਗੁਰਾਂ ਦਿੱਤਾ ਜਾਂਦੇ ਰਹੇ। ਅੱਛਾ। ਬਲਕਿ ਮੁਸਲਮਾਨ ਹੋਣ ਤੋਂ ਬਾਅਦ ਵੀ ਗੁਰਾਂ ਦਿੱਤਾ ਹੀ ਕਹਿੰਦੇ ਰਹੇ ਗੁਰਾਂ ਨੇ। ਦਿੱਤਾ ਜਾਂਦੇ ਰਹੇ। ਠੀਕ ਹੈ। ਹਾਂ। ਬਿਲਕੁਲ ਸਹੀ। ਤੇ ਹੁਣ ਜੀ ਗੱਲ ਕਰਨੇ ਆ 47 ਦੀ ਵੰਡ ਦੇ ਦੌਰਾਨ ਜਿਹੜੇ ਇੱਥੋਂ ਸਿੱਖ ਚਲੇ ਗਏ ਨੇ ਤੇ ਉਧਰੋਂ ਕੁਝ ਮੁਸਲਮਾਨ ਵੀ ਆਏ ਨੇ ਇਸ ਪਿੰਡ ਦੇ ਵਿੱਚ ਜੀ। ਉਹ ਜਿਹੜੇ ਆਏ ਨੇ ਉਹ ਕਿਹੜੀ ਕਿਹੜੀ ਬਰਾਦਰੀ ਦੇ ਨੇ? ਕੁਝ ਤੇ ਨੇ ਰਾਜਪੂਤ ਗੁਰਦਾਸਪੁਰ ਦੇ, ਕੋਈ 10 ਕੁ ਘਰ। ਅੱਛਾ ਜੀ। 10 ਘਰ ਨੇ ਗੁਰਦਾਸਪੁਰ ਦੇ, ਬਲੀਮਾ ਦੇ, ਪਿੱਛੋਂ ਬਲੀਮ ਇਹਨਾਂ ਦਾ ਪਿੰਡ ਸੀ। ਤੇ ਕੁਝ ਘਰ ਨੇ ਅਗਾ ਰਿਆਸਤਾਂ ਦੇ, ਕੋਈ ਕਪੂਰਥਲਾ ਦੇ, ਕੋਈ ਇੱਧਰ ਦੇ ਨੇ ਪਰੇ ਉਹਦੇ। ਜੱਟਾਂ ਦੇ ਘਰ ਨੇ ਇੱਥੇ ਕੋਈ 10 ਕੁ। ਜੱਟ ਕਿਹੜੀ ਬਰਾਦਰੀ ਦੇ ਨੇ? ਕੋਈ ਮਨਾਸ ਨੇ ਤੇ ਕੁਝ ਸਾਡਾ ਹੀ ਘਰ ਸਿਰਫ ਗਿੱਲਾਂ ਦਾ ਹੈ। ਜੱਬੋਕੇ ਦੇ ਵਿੱਚ ਆ ਗਏ 47 ਤੋਂ ਬਾਅਦ। ਜੀ। ਅੱਲਾ ਨੇ ਰਿਜ਼ਕ ਤੁਹਾਡਾ ਇੱਥੇ ਲਿਖਿਆ ਸੀ 47 ਦੀ ਵੰਡ ਤੋਂ ਪਹਿਲੇ। ਜੀ। ਹੁਣ ਉੱਥੋਂ ਦੇ ਤੁਹਾਡੇ ਪੁਰਾਣਾ ਪਿੰਡ, ਪੁਰਾਣਾ ਦੇਸ਼, ਨਾ ਜਿੱਥੇ ਤੁਸੀਂ ਆਪਣੇ ਜਿਸਮ ਇੱਥੇ ਲੈਣ ਦਾ ਤੇ ਰੂਹ ਉੱਥੇ ਛੱਡ ਆਏ, ਇੰਝ ਹੀ ਹੈ ਨਾ ਜੀ? ਮੈਂ ਖਾਬ ਦੇ ਵਿੱਚ ਨਿਕਾ ਜਿਹਾ ਸਾਂ ਤੇ ਖਾਬ ਦੇ ਵਿੱਚ ਇਹ ਜਗ੍ਹਾ ਵੇਖੀ ਸੀ। ਅੱਛਾ। ਖਾਬ ਦੇ ਵਿੱਚ ਇਹ ਜਗ੍ਹਾ ਮੈਂ ਵੇਖ ਲਈ ਸੀ, ਅੱਲਾ ਵਿਖਾਤੀ ਸੀ ਅੱਲਾ। ਕਿ ਤੂੰ ਕਿਤੇ ਜਾਓਗੇ ਹਾਂ। ਤੇ ਫਲਾਣੇ ਟਿਕਾਣੇ ਤੋਂ ਜਾਣਾ ਹੈ। ਇਹ ਮੈਂ ਪਹਿਲਾਂ ਦੀ ਖਾਬ 'ਚ ਹੀ ਵੇਖ ਚੁੱਕਾ, ਵਾਹ, ਜਿੱਥੇ ਸਾਡਾ ਪਿਓ ਲੈ ਕੇ ਆਇਆ ਕਿਆ ਹੀ ਵਾਹ। ਬਚਪਨ 'ਚ ਹੀ। ਸਹੀ। ਮੈਂ ਪਹਿਲਾਂ ਹੀ ਵੇਖ ਚੁੱਕਾ। ਇੰਡੀਆ ਦੀ ਗੱਲ ਕਰੀਏ ਜੀ, ਜੀ। ਜਿੱਥੇ ਹਜੇ ਵੀ ਤੁਹਾਡੀ ਰੂਹ ਜਿਹੜੀ ਹੈ ਨਾ ਉਹ ਟਿਕੀ ਹੋਈ ਹੈ। ਫਿਰਦੀ ਹੈ ਹਰ ਚੀਜ਼। ਰੂਹ ਉੱਥੇ ਟਿਕੀ ਹੋਈ ਹੈ, ਹਾਂ। ਜਿੱਥੇ ਰੂਹ ਤੁਹਾਡੀ ਉੱਥੇ ਆ, ਜਿਸਮ ਇੱਥੇ ਫਿਰਦਾ ਪਿਆ ਹੈ। ਤੇ ਹੁਣ ਉੱਥੋਂ ਦੀ ਗੱਲ ਕਰੀਏ, ਉੱਥੇ ਤੁਹਾਡਾ ਕਿਹੜਾ ਪਿੰਡ ਸਾਜੇ? ਉੱਥੇ ਸਾਡਾ ਪਿੰਡ ਸੀ ਜੀ ਤਹਿਸੀਲ ਨਾਲੇ ਤੋਂ 2 ਮੀਲ ਚੜ੍ਹਦੇ ਧਾਰੀਵਾਲ। ਧਾਰੀਵਾਲ। ਚਮਿਆਰੀ ਦੇ ਕੋਲ ਲੱਗਦਾ ਸੀ ਚਮਿਆਰੀ, ਭੋਏ ਵਾਲੀ, ਮਹਿਲ ਮੁਖਾਰੀ, 5 ਗਰਾਈਆਂ, ਭਲਾ ਪਿੰਡ। ਇਹ ਪਿੰਡ ਸਾਡੇ ਉੱਥੇ ਨੇੜੇ ਜਿਨ੍ਹਾਂ ਨੂੰ ਮੈਂ ਜਾਣਦਾ ਸਾਂ, ਜਿੱਥੇ ਮੇਲੇ ਛੇਲੇ ਨਿੱਕੇ ਹੁੰਦੇ ਉਹਨੂੰ ਲੈ ਕੇ ਜਾਂਦੇ ਰਹੇ। ਮੇਲਾ ਕਿੱਥੇ ਹੁੰਦਾ ਸੀ? ਮੇਲਾ ਹੁੰਦਾ ਸੀ ਭੋਏ ਵਾਲੀ, ਹੋਰ? ਚਮਿਆਰੀ ਅੱਛਾ। ਤੇ ਮਹਿਲ ਮੁਖਾਰੀ। ਤਿੰਨਾਂ ਪਿੰਡਾਂ 'ਚ? ਆਹ, ਮਹਿਲ ਮੁਖਾਲੀ, ਚਮਿਆਰੀ ਤੇ ਭੋਲੇ ਵਾਲੀ, ਆਹ। ਤਿੰਨੇ ਮੇਲੇ ਤੁਸੀਂ ਵੇਖੇ? ਮੇਰਾ ਖਿਆਲ ਹੈ 2 ਮੇਲੇ ਵੇਖੇ। ਕਿਹੜਾ ਕਿਹੜਾ? ਮਹਿਲ ਮੁਖਾਰੀ ਵੀ ਵੇਖਿਆ ਅੱਛਾ ਜੀ। ਤੇ ਭੋਲੇ ਵਾਲੀ ਵੀ ਵੇਖਿਆ ਅੱਛਾ ਜੀ। ਤੇ ਤੇੜੀ ਵੀ ਵੇਖਿਆ। ਅੱਛਾ। ਹਾਂ, ਠੀਕ। ਇਹ ਮੇਲੇ ਤਿੰਨਾਂ ਪਿੰਡਾਂ ਦੇ। ਸਾਡੇ ਪਿੰਡ ਵੀ ਮੇਲਾ ਲੱਗਦਾ ਹੁੰਦਾ ਸੀ, ਬਹੁਤ ਬੜਾ ਵੱਡਾ। ਉਹਨਾਂ ਦਾ ਨਾਂ ਕੀ ਸੀ ਬਜ਼ੁਰਗਾਂ ਦਾ ਜਿਹੜਾ ਤੁਹਾਡੇ ਪਿੰਡ ਲੱਗਦਾ? ਜਿਹੜਾ ਤੁਹਾਡੇ ਪਿੰਡ ਮੇਲਾ ਲੱਗਦਾ ਸੀ, ਕਿਸੇ ਦਰਬਾਰ ਤੇ ਲੱਗਦਾ ਸੀ? ਆ ਦਰਬਾਰ ਤੇ ਲੱਗਦਾ। ਦਰਬਾਰ ਪਿੰਡ ਦੇ ਕਿਹੜੇ ਪਾਸੇ ਸੀ? ਦਰਬਾਰ ਪਿੰਡ ਦੇ ਜ਼ਿਆਦਾ ਪਿੰਡ ਰਹਿ ਜਾਂਦਾ ਸੀ ਦੱਖਣ ਵੱਲ। ਪਹਾੜ ਦੀ ਬਾਈ ਸੀ ਲਛਮਣ ਸਿੰਘ ਦੀ ਹਵੇਲੀ ਦੇ ਨਾਲ। ਉਹਦਾ ਨਾਂ ਸੀ ਸਾਈਂ ਰਹੀਮ ਬਖਸ਼। ਸਾਈਂ ਰਹੀਮ ਬਖਸ਼। ਸਾਈਂ ਉਹਦੀ ਢੀਰੀ ਸੀ ਉੱਥੇ? ਉਹਦੀ ਨਹੀਂ ਜਿਮਦਾ ਸੀ। ਅੱਛਾ।
ਢੇਰੀ ਕਿਸੇ ਉਹਨਾਂ ਦੇ ਬਜ਼ੁਰਗ ਦੀ। ਅੱਛਾ ਜੀ। ਉਹਦੇ ਮੁੰਡੇ ਦਾ ਨਾਂ ਸੀ ਗੁਲਾਮ ਮੁਹੰਮਦ ਕਾਸ਼ਰ ਉਹਨੂੰ ਆਂਦੇ ਹਨ। ਉਹ ਫੌਜ 'ਚ ਸੀ। ਤੁਹਾਡਾ ਪਿੰਡ ਜਿਹੜਾ ਸੀ ਉਹਦੇ 'ਚ ਮੁਸਲਮਾਨਾਂ ਦੇ ਕਿੰਨੇ ਕਿੰਨੇ ਘਰ ਸਨ, ਹਿੰਦੂਆਂ ਤੇ ਸਿੱਖਾਂ ਦੇ ਕਿੰਨੇ ਘਰ ਸਨ, ਮੁਸਲਮਾਨਾਂ ਦੀ ਕਿਹੜੀਆਂ ਬਰਾਦਰੀਆਂ? ਮੁਸਲਮਾਨ ਜਿਹੜੇ ਸਨ ਇਹਦੇ ਉੱਥੇ ਕੋਈ 5-7 ਘਰ ਹਨ ਕਾਮਿਆਂ ਦੇ, ਕਾਮੇ ਦਾਤ 5-7 ਹੀ ਘਰ ਹਨ ਗਿੱਲਾਂ ਦੇ, ਜੱਟ ਗਿੱਲ। ਹੋਰ ਕੌਮਾਂ ਸਨ, ਕੋਈ ਚੂੜੇ ਰਹਿੰਦੇ ਹਨ ਕੋਈ 15-20 ਘਰ। ਉਹ ਚੜ੍ਹਦੇ ਪਾਸੇ ਹਨ, ਪਿੰਡ ਦੇ ਦੱਖਣ ਪਾਸੇ ਤੇ ਚੜ੍ਹਦੇ ਦੀ ਬਾਈ ਉਹ ਚੂੜੇ ਰਹਿੰਦੇ ਹਨ। ਉਦੋਂ ਅੱਗੇ ਪਹਾੜ ਵਾਲੇ ਪਾਸੇ ਘੁਮਿਆਰਾਂ ਦੇ ਕੋਈ 15-20 ਘਰ ਹਨ। ਕੱਚੇ ਭਾਂਡੇ ਉਦੋਂ ਬਣਾਉਂਦੇ ਹੁੰਦੇ। ਉਦੋਂ ਲੈਂਦੇ ਆ ਜਾਂਦੇ ਸਨ ਖੱਤਰੀ ਹਿੰਦੂ, ਉਹਨਾਂ ਦੇ ਘਰ ਸਨ ਕੋਈ 8-7। ਮੁਲਖਾ ਕੇਸ਼ੋ ਤੇ ਉਹਨਾਂ ਦੇ ਨਾਂ ਹੈ, ਇੱਕ ਦੇ ਨਾਂ ਮੁਲਖਾ ਸੀ, ਇੱਕ ਦੇ ਨਾਂ ਕੇਸ਼ੋ ਸੀ। ਤੇ ਉਹ ਖੱਤਰੀਆਂ ਦੇ? ਖੱਤਰੀਆਂ ਦੇ। ਅੱਛਾ, ਜਿਹੜੇ ਘੁਮਿਆਰ ਸਨ ਇਹ ਮੁਸਲਮਾਨ ਸਨ? ਹਾਂ ਮੁਸਲਮਾਨ। ਉਹਨਾਂ ਦੇ ਨਾਂ? ਉਹਨਾਂ ਦੇ ਨਾਂ ਸਨ ਜਮਾਲਦੀਨ, ਲਾਲਦੀਨ। ਇਹ ਘੁਮਿਆਰ ਫਿਰ ਵੰਡ ਤੋਂ ਬਾਅਦ ਕਿੱਥੇ ਆ ਕੇ ਬੈਠੇ? ਕੋਈ ਸ਼ੇਖੂਪੁਰੇ ਬੈਠੇ ਨੇ। ਅੱਛਾ ਜੀ। ਤੇ ਇੱਕ 3-4 ਘਰ ਇੱਥੇ ਦਈਸਰ ਆ ਕੇ ਨੀਵੇਂ ਬੈਠੇ। ਆਹ ਦਈਸਰ ਨੀਵਾਂ ਜਿਹਾ, ਠੀਕ ਹੈ, ਇੱਥੇ ਆ ਕੇ ਬੈਠੇ। ਅੱਛਾ। ਨੀਵੇਂ ਦਿਨਸਰ ਮੈਂ ਗਿਆ ਸੀ, ਉੱਥੋਂ ਦੀ ਵੀਡੀਓ ਬਣਾਈ ਸੀ ਮੈਂ। ਆਹ ਉੱਥੇ ਵੀ ਘੁਮਿਆਰ ਹੈ ਉੱਥੇ ਘੁਮਿਆਰ ਸਾਡੇ ਹੈਗਾ। ਪਿੰਡ ਦੇ। ਮਰਾਸੀ ਇੱਥੋਂ ਦਾ ਇੱਕ ਪੁਰਾਣਾ ਬਾਬਾ ਹੈਗਾ ਨੈਤੁੱਲਾ। ਹਿੰਦੂਆਂ ਦੇ ਘਰ ਜਿਹੜੇ ਸਨ ਹਾਂਜੀ। ਉਹ 6-7 ਸਨ। ਅੱਛਾ ਜੀ। ਉਹਨਾਂ ਦੇ ਲਹਿੰਦੇ ਪਾਸੇ ਲੱਗ ਜਾਂਦੇ ਹਨ ਸਿੱਖ। ਅੱਛਾ ਜੀ। ਲਓ ਜੀ, ਪਹਿਲੇ ਹਿੰਦੂਆਂ ਦੀ ਹੁਣ ਗੱਲ ਕਰ ਲਈਏ। ਹਾਂ, ਹਿੰਦੂਆਂ 'ਚ ਤੁਹਾਡਾ ਬੇਲੀ ਕਿਹੜਾ ਕਿਹੜਾ ਸੀ, ਹਿੰਦੂਆਂ ਤੁਹਾਡੀ 'ਚ ਸਾਡਾ- ਉਮਰ ਦਾ? ਸਾਡੇ ਪਿਓ ਦਾ ਪਹਿਲੇ ਆਪਣਾ ਦੱਸਣਾ ਜੇ, ਫਿਰ ਉਸ ਤੋਂ ਬਾਅਦ ਆਪਣੇ। ਹਾਂ, ਸਾਰੇ ਯਾਰ ਸਨ ਇਹਨਾਂ। ਅੱਛਾ। ਇੱਕ ਵਕਤ ਆਇਆ ਕਿ ਸਾਡੇ ਵਿੱਚੋਂ ਹੀ ਸੀ ਇੱਕ ਸਾਡੀ ਬਰਾਦਰੀ ਚੋਂ ਗੁਲਾਮ। ਅੱਛਾ ਜੀ। ਉਹ ਸੀ 9 ਨੰਬਰ ਦਾ ਬਦਮਾਸ਼, 10 ਨੰਬਰੀ ਆ ਬਦਮਾਸ਼। ਅੱਛਾ ਜੀ। ਉਹਦੀ ਤੇ ਵੱਡਿਆਂ ਸ਼ਾਹ ਦੀ ਹੋ ਗਈ ਦੁਸ਼ਮਣੀ। ਇਹ ਸ਼ਾਹ ਕਿਹਨੂੰ ਕਹਿੰਦੇ ਸਨ? ਆਂਦੇ ਹਨ ਹਿੰਦੂਆਂ ਨੂੰ ਹੀ। ਹਿੰਦੂਆਂ ਨੂੰ, ਜਿਹੜੇ ਸੂਦ ਦਾ ਕੰਮ ਕਰਦੇ ਸਨ। ਆਹ, ਅੱਛਾ ਅੱਛਾ ਬਹੁਤ ਅੱਛਾ। ਵੱਡੇ ਸ਼ਾਹ ਸਨ ਕਿ ਸਮਝ ਲੈ 15-20 ਘਰ ਸਨ। ਉਹਨਾਂ ਮਕਾਨ ਬਣਾਏ ਜਿੱਥੇ ਦੁਆਲੇ ਦੇ ਪਿੰਡਾਂ ਦਾ ਗੱਲਾ ਆ ਕੇ ਜਮ੍ਹਾਂ ਹੁੰਦਾ ਹੈ। ਅੱਛਾ। ਲੋਕਾਂ ਨੂੰ ਗਰੀਬਾਂ ਨੂੰ ਦਿੰਦੇ ਹਨ, ਜਦੋਂ ਉਹਨਾਂ ਕੋਲ ਮੁੱਕ ਜਾਂਦੇ ਹਨ ਤੇ ਫਿਰ ਜ਼ਿਮੀਂਦਾਰ ਹਨ ਜਿਹੜੇ ਉਹਨਾਂ ਨੂੰ ਲਿਆ ਕੇ ਦਿੰਦੇ ਹਨ ਜਦੋਂ ਫਸਲ ਹੁੰਦੀ ਹੈ। ਹਿੰਦੂ ਤੇ ਮੁਸਲਮਾਨ ਤੇ ਸਿੱਖ ਹੂੰ। ਉਹਨਾਂ ਨੂੰ ਦਿੰਦੇ ਹਨ। ਉਹਨਾਂ ਦੇ ਨਾਮ ਯਾਦ ਜੇ, ਉਹਨਾਂ ਸ਼ਾਹਾਂ ਹਿੰਦੂਆਂ ਦੇ? ਇੱਕ ਦੇ ਨਾਂ ਤੇ ਮੁਲਖਾ, ਅੱਛਾ ਜੀ। ਦੂਸਰੇ ਦਾ ਨਾਂ ਸੀ ਕੇਸ਼ੋ। ਅੱਛਾ ਜੀ। ਕੇਸ਼ੋ। ਪਾਰਬਤੀ ਉਹਦੇ ਟੱਬਰ ਦਾ ਨਾਂ ਸੀ। ਪਾਰਵਤੀ? ਪਾਰਬਤੀ। ਅੱਛਾ ਧੀ ਉਹਦੀ ਦੇ ਨਾਂ ਸੀ ਸੋਮਾ। ਅੱਛਾ, ਹਾਂ, ਠੀਕ ਹੈ। ਉਹਨਾਂ ਦੇ ਕਿਸੇ ਮੁੰਡੇ ਦਾ ਨਾਮ ਯਾਦ ਜੇ? ਮੁੰਡਾ ਉਹਨਾਂ ਦਾ ਹੈ ਹੀ ਕੋਈ ਨਹੀਂ। ਮੁੰਡਾ ਨਹੀਂ ਸੀ ਹੈਗਾ? ਮੁੰਡਾ ਕੋਈ। ਅੱਛਾ, ਮਤਲਬ ਕਿ 6-7 ਘਰ ਹਿੰਦੂਆਂ ਦੇ ਸਨ, ਹਾਂ, ਉਹਨਾਂ ਚੋਂ ਕਿਸੇ ਦਾ ਕੋਈ ਮੁੰਡਾ ਨਹੀਂ ਸੀ ਤੁਹਾਡੀ ਉਮਰ, ਹਮ ਉਮਰ, ਕਿ ਯਾਦ ਨਹੀਂ? ਯਾਦ ਨਹੀਂ। ਯਾਦ ਨਹੀਂ, ਠੀਕ ਹੈ। ਅੱਗੇ ਆ ਜਾਂਦੇ ਜੀ ਸਿੱਖ। ਉਹ ਹੁਣ ਤੈਨੂੰ ਸਟੋਰੀ ਉਹ ਦੱਸਾਂ ਕਿ ਉਹ ਜਿਹੜਾ ਵੱਡਾ ਸ਼ਾਹ ਸੀ ਨਾ, ਜੀ ਜੀ, ਖੁੱਲ ਕੇ ਸੁਣਾਓ। ਉਹਦੇ ਪਿਓ ਦੀ ਦੁਸ਼ਮਣੀ ਸਾਡੇ ਕੁਨਬੇ ਦੇ ਵਿੱਚੋਂ ਗੁਲਾਮ ਨਾਲ। ਉਹ ਸੀ 10 ਨੰਬਰੀਆ ਗੁਲਾਮ ਬਦਮਾਸ਼। ਉਹਨੇ ਜਿੱਥੇ ਸ਼ਾਹ ਨੂੰ ਵੇਖਣਾ ਹੱਡੀ ਲੈ ਕੇ ਉਹਦੇ ਮਗਰ ਚੜਨਾ, ਉਹਨੇ ਭੱਜਣਾ ਰਾਮ ਰਾਮ ਕਰਦਿਆਂ ਅੱਗੇ। ਸਾਡਾ ਜਿਹੜਾ ਹੈ ਨਾ ਦਾਦਾ, ਉਹਨੇ ਕਰ ਲਈ ਇਹਨਾਂ ਨਾਲ ਰਲ ਕੇ। ਸ਼ਾਹ ਜ਼ਮੀਨ ਬੜੀ ਗਹਿਣੀ ਲੈ ਗਏ ਹਨ, ਕਿਉਂਕਿ ਪੈਸੇ ਜਿਹਦੇ ਕੋਲ ਨਹੀਂ ਹਨ ਤਰਦੇ ਉਹ ਪੈਰੀਆਂ ਦਾ ਹੀ ਲੈ ਲੈ। ਸਿੱਖ ਮੁਸਲਮਾਨ ਉਹ ਪੈਰੀ ਗਹਿਣੇ ਕਰਾਈ ਆਉਂਦੇ ਹਨ। ਇਹਦੇ ਛੋਟੂ ਰਾਮ ਤੇ ਸਿਕੰਦਰ ਹਯਾਤ ਹੋਏ ਨੇ ਤੇ ਉਹਨੇ ਗਹਿਣੇ ਬੰਦ ਕਰਾਏ ਹਿੰਦੁਸਤਾਨ ਦੇ ਵਕਤ ਹੀ। ਨਹੀਂ ਜੇ ਹਿੰਦੂਆਂ ਸਿੱਖਾਂ ਮੁਸਲਮਾਨਾਂ ਨੂੰ ਲੈ ਗਏ ਏਡੇ ਦੌਲਤਮੰਦ ਹੁੰਦੇ ਸਨ। ਹਿੰਦੂ ਜਿਹੜੇ ਆ, ਮਤਲਬ ਕਿ ਇੰਨੀ ਦੌਲਤ ਸੀ, ਇੰਨੀ ਦੌਲਤ, ਉਹਨਾਂ ਨੇ ਮੁਸਲਮਾਨਾਂ ਤੇ ਸਿੱਖਾਂ ਨੂੰ ਕੰਗਲਿਆ ਕਰਤਾ ਸੀ। ਆਹੋ, ਕਰਜ਼ਾਈ ਸਨ ਉਹਨਾਂ ਦੇ। ਉਹ ਕੰਗਲਿਆ ਹੀ ਕਰ ਦਿੱਤਾ ਨਾ ਜੀ। ਕੰਗਲਿਆ ਕਰ- ਜ਼ਮੀਨਾਂ ਸਾਰੀਆਂ ਖੋਲ ਲੀਆਂ ਉਹਨਾਂ ਮੁਸਲਮਾਨਾਂ ਕੋ ਵੀ ਤੇ ਸਿੱਖਾਂ ਕੋ ਵੀ। ਜਿਹਦੇ ਕੋਲ ਨਹੀਂ ਹਨ ਪੈਸੇ ਤਰਦੇ। ਮੈਂ ਆਪਣੀ ਗੱਲ ਕਰਨਾ ਵੀ ਸਾਡੇ ਪਿਓ ਨੇ ਜਦੋਂ ਵਿਆਹ ਕੀਤਾ ਜੀ 600 ਰੁਪਈਆ ਲਿਆ ਹਜ਼ਾਰ ਵਿਆਹ ਵਾਸਤੇ। ਅੱਛਾ। 600 ਰੁਪਈਆ ਲਿਆ ਤੇ ਫਿਰ ਉਹ ਸੂਦ ਵੱਧਦਾ ਕਈ ਬਣ ਗਏ। ਅੱਛਾ ਜੀ। ਫਿਰ ਇੱਕ ਵਕਤ ਉਹ ਮੇਰੀ ਹੋਸ਼ ਦੇ ਵਿੱਚ
ਅੱਬੇ ਸਾਡੇ ਨੇ ਕੋਈ 8-10 ਡੰਗਰ ਸ਼ਾਹ ਨੂੰ ਦਿੱਤੇ। ਅੱਛਾ 8-10 ਡੰਗਰ ਦੇ ਕੇ ਤੇ ਜ਼ਮੀਨ ਆਜ਼ਾਦ ਕੀਤੀ ਤੇ ਉਹ ਆਪਣਾ ਡੰਗਰ ਦੇ ਕੇ ਤੇ ਛੁੱਟੀ ਕਰਾਈ ਸ਼ਾਹ ਕੋਲ। ਅੱਛਾ ਫਿਰ ਫਾਰਗ ਹੋਇਆ। ਉਹ ਢੱਗਾ ਭੋਲੇ ਵਾਲੀ ਦਿੱਤਾ। ਭੋਲੇ ਵਾਲੀ ਅਸੀਂ ਗਏ ਵਿਆਹ 'ਤੇ। ਉਹ ਢੱਗਾ ਇਹੋ ਜਿਹਾ ਸੀ ਵੀ ਜੇ ਖੁੱਲ੍ਹ ਜਾਏ ਤੇ ਆਪੇ ਹੀ ਪਾਣੀ ਪੀ ਕੇ ਆ ਜਾਂਦਾ ਸੀ। ਉਹ ਢੱਗੇ ਨੇ ਸਾਨੂੰ ਵੇਖ ਕੇ ਤੇ ਬੜਕਾ ਮਾਰਨ ਲੱਗ ਪੈਣੀ। ਅੱਛਾ ਜੀ। ਮੇਰਾ ਵੱਡਾ ਭਾਈ ਹਨੀਫ ਨਾਲ ਮੇਲੇ ਲੈ ਕੇ ਜਾਂਦਾ ਸੀ। ਅੱਛਾ ਜੀ। ਉਹਨੇ ਨਾਲ ਲੈ ਕੇ ਨਹੀਂ ਜਾਣਾ ਤੇ ਉਹਨੇ ਬੜਕਾ ਮਾਰਨੀ। ਉੱਥੇ ਪਿੱਪਲ ਦੇ ਨਾਲ ਉਹਨੇ ਵੱਜਿਆ ਹੋਣਾ। ਬੜਾ ਪਿਆਰਾ ਜਿਹਾ ਢੱਗਾ। ਅੱਛਾ ਫਿਰ ਕਰਜ਼ਾਈ ਕੀਤਾ ਇਹਨਾਂ ਲੋਕਾਂ। ਇਹ ਲੋਕ ਕੰਗਲੇ ਹੀ ਸਨ। ਹਿੰਦੂ ਮੁਸਲਮਾਨ ਸਿੱਖ ਜਿਹੜੇ ਸਨ ਨਾ ਸ਼ਾਹ ਕੋਲ ਲੈ ਕੇ ਖਾਂਦੇ। ਹੁਣ ਆ ਕੇ ਹੋਸ਼ ਇਹਨਾਂ ਨੂੰ ਲੱਗੀ ਸੀ ਹੁਣ ਕਿ ਉਹ ਹਿੰਦ ਪਾਕਿਸਤਾਨ ਬਣੇ। ਅੱਛਾ ਸਿੱਖ ਸਨ ਲੈਂਦੇ ਪਾਸੇ ਹਿੰਦੂਆਂ ਤੋਂ। ਸਿੱਖਾਂ ਦੇ ਹਨ 15-20। ਇੱਕ ਸੀ ਬਾਬਾ ਬੂਟਾ ਸਿੰਘ, ਇੱਕ ਸੀ ਲਛਮਣ ਸਿੰਘ ਸਾਡੇ ਪਿੰਡ ਦਾ ਨੰਬਰਦਾਰ, ਇੱਕ ਨੂੰ ਆਉਂਦੇ ਹੁੰਦੇ ਹਨ ਬਾਦਸ਼ਾਹ ਫਲੈਰੀ ਵਾਲਾ ਬਾਦਸ਼ਾਹ ਉਹਨੂੰ ਆਉਂਦੇ ਹੁੰਦੇ। ਤੇ ਚੰਗੇ ਸਨ ਆਪਣੇ। ਇਸੇ ਤਰ੍ਹਾਂ ਵਰਤਦੇ ਰਹੇ ਨੇ ਜਿਵੇਂ ਤੂੰ ਤੇ ਮੈਂ ਵਰਤਦੇ ਹਾਂ। ਉਹ ਤੈਨੂੰ ਸਟੋਰੀ ਭੁੱਲ ਗਿਆ ਵੀ ਉਹ ਵਾਹੀ ਕਰ ਲਈ ਰਲ ਕੇ ਸਾਡੇ ਪਿਓ ਦੇ ਪਿਓ ਨਾਲ, ਦਾਦੇ ਸਾਡੇ ਨਾਲ ਸ਼ਾਹ ਨੇ। ਉਦੋਂ ਵਗਦੇ ਹੁੰਦੇ ਹਨ ਖੂਹ। ਵੀ ਚਲੋ ਯਾਰ 3-4 ਖੂਹ ਇਕੱਠੇ ਜੋੜ ਲਿਆ ਕਰਾਂਗੇ, ਤੁਹਾਡੇ ਵੀ ਸ਼ਾਹ ਵੀ ਵਾਹੀ ਕਰ ਤੇ ਰਲ ਕੇ ਕਣਕ ਬੀਜ ਲਈਏ। ਰੌਣੀ ਕਰਦੇ ਰਹੇ। ਇੱਕ ਦਿਨ 5-4 ਘੋੜੀਆਂ ਲੈ ਕੇ ਤੇ ਉਹ ਜਿਹੜਾ ਸੀ ਸਾਡਾ ਉਹ ਬਰਾਦਰੀ ਦਾ ਗੁਲਾਮ ਉਹ ਲੈ ਆਇਆ ਬਦਮਾਸ਼ ਨਾਲ। ਉਹਨੂੰ ਪਤਾ ਲੱਗਾ ਵੀ ਖੂਹ ਤੇ ਸ਼ਾਹ ਹੈ। ਉਹ ਉਦੋਂ ਹੁੰਦੇ ਹਨ ਢੋਲ 'ਚ ਰੱਖਣੀਆਂ ਲੱਕੜ ਦੇ। ਉਹਨੇ ਰਾਤ ਨੂੰ ਆਉਣਾ ਸ਼ਾਹ ਨੇ ਚਾੜ੍ਹਨੇ ਢੋਲ 'ਚ ਰੱਖੜੀ ਤੇ ਉਹਨੇ ਤੇਲ ਮਿੱਟੀ ਦਾ ਸੁੱਟ ਕੇ ਤੇ ਸਾੜ ਜਾਣਾ। ਸ਼ਾਹ ਪੁੱਛਦੇ ਹਨ ਉਹਨਾਂ ਫੇਰ ਚੱਲ ਲੈਣ। ਉਹਨੇ ਫੇਰ ਸਾੜ ਜਾਣਾ। ਇੱਕ ਦਿਨ ਉਹਨੂੰ ਪਤਾ ਲੱਗਾ ਵੀ ਸ਼ਾਹ ਅੱਜ ਪੁਰਾਣੇ ਗਿੱਲਾਂ ਵਾਲਾ ਖੂਹ ਵਗਦਾ ਉੱਥੇ ਆ ਵੀ ਸ਼ਾਹ ਨੂੰ ਅੱਜ ਮਾਰ। ਉੱਥੇ ਗਿਆ ਤੇ ਉਹ ਦਾਦਾ ਸਾਡਾ ਸੀ ਨਾ ਜਿਹੜਾ ਉਹ ਧੂੰਆਂ ਲਾ ਕੇ, ਸਿਆਲ ਦਾ ਮੌਸਮ ਹੁੰਦਾ ਉਦੋਂ, ਧੂੰਆਂ ਲਾ ਕੇ ਹੁੱਕਾ ਪੀਣ ਡਿਆ ਸੀ। ਉਹਨਾਂ ਆ ਕੇ ਪੁੱਛਿਆ ਝੰਡਿਆ ਸ਼ਾਹ ਕਿੱਥੇ ਆ? ਉਸ ਆਖਿਆ ਉਹ ਤੇ ਨਹੀਂ ਆ। ਉਹਨੂੰ ਪਤਾ ਸੀ ਕਿ ਇਹਦੇ ਦੁਸ਼ਮਣ ਨੇ ਸ਼ਾਹ ਦੇ। ਉਹਨੇ ਆਖਿਆ ਇੱਥੇ ਤੇ ਨਹੀਂ। ਬਹਿ ਜਾਓ ਘੋੜੀਆਂ ਤੇ ਹੁੱਕੇ ਦੀ ਵਾਰੀ ਲਾ ਲਓ। ਉਹ ਉਤਰ ਗਏ। ਹੁੱਕੇ ਦੇ ਆਰੇ ਲੱਗੇ ਤੇ ਆਖਣ ਲੱਗਾ ਉਹ ਡੰਗਰ ਪੁਰਾਣਾ ਸੀ ਦੱਖਣ ਪਾਸੇ ਖੂਹ, ਪੁਰਾਣੇ ਖੂਹ ਤੋਂ। ਉਹਦਾ ਨਾਂ ਹੀ ਪੁਰਾਣਾ ਖੂਹ ਕਿਲਾ। ਉਹ ਆਖਣ ਲੱਗਾ ਦਾਦਾ ਸਾਡਾ ਵੀ ਮੈਂ ਜਰਾ ਡੰਗਰਾਂ ਨੂੰ ਸੋਟੀ ਮਾਰਾਂ ਜਰਾ ਮੱਠੇ ਪੈ ਗਿਆ ਜੀ। ਸੋਟੀ ਮਾਰਨ ਦੇ ਪਾਸੇ ਦੱਖਣ ਪਾਸੇ ਡੰਗਰ ਗਏ ਨਾ ਉਹ ਗਾਜੀ 'ਚ ਬੈਠਾ ਹੈ। ਉਹਨੂੰ ਦਿੱਤੀ ਉਹਨੂੰ ਹੁੱਜ। ਸ਼ਾਹ ਹੁਸ਼ਿਆਰ ਬੜਾ ਸੀ। ਹੁੱਜ ਦਿੱਤੀ ਜਾਂਦਾ ਪੈਰ ਯਾਰੀ ਦਿੰਦੇ ਹੀ ਤੇ ਨਿਕਲ ਜਾ। ਸਾਈਂ ਆਏ। ਅੱਛਾ। ਉਹ ਯਕਦਮ ਵੱਟੀ ਸੂਟ ਤੇ ਪਿੰਡ ਵੀ ਇਸੇ ਪਾਸੇ ਹੀ ਦੱਖਣ ਪਾਸੇ ਭੱਜ ਪਿਆ। ਉਹਨਾਂ ਜਿਸ ਵੇਲੇ ਵੇਖਿਆ ਤੇ ਉਹ ਵੀ ਮਗਰ ਭੱਜ ਪਏ। ਇੱਕ ਦੋ ਨੂੰ ਘੋੜੀਆਂ ਫੜਾਈਆਂ, ਦੂਜੇ ਮਗਰ ਭੱਜ। ਇਹ ਪਹਾੜ ਪਾਸੇ ਸਾਡੇ ਪਿੰਡ ਦਾ ਗੇਟ ਸੀ, ਡਿਉੜੀ ਸੀ ਇੱਕੋ ਹੀ, ਦਰਵਾਜ਼ਾ ਇੱਕੋ ਹੀ ਪਿੰਡ ਦਾ ਪੂਰੇ ਦਾ ਨਹੀਂ ਪਰਲੇ ਪਾਸਿਓਂ ਤੇ ਬੜੇ ਸਨ। ਅੱਛਾ। ਇੱਧਰੋਂ ਪਹਾੜ ਪਾਸਿਓਂ ਪੂਰੇ ਪਿੰਡ ਦਾ ਇਹ ਹੀ ਦਰਵਾਜ਼ਾ ਹੈ। ਅੱਛਾ ਜੀ। ਉਹ ਜਾ ਕੇ ਚਾਰੇ ਨਾਲ ਨਿਕਲ ਗਿਆ। ਨਾ ਇਹਨਾਂ ਕੋ ਫੜਿਆ ਗਿਆ ਸ਼ਾਹ। ਉਹਨੇ ਜਾ ਕੇ ਤੇ ਅੰਦਰੋਂ ਡਿਉੜੀ ਦਾ ਬੂਹਾ ਮਾਰ ਲਿਆ। ਅੱਛਾ। ਬੂਹਾ ਜੇ ਵੱਜ ਗਿਆ ਫਿਰ ਇਹਨਾਂ ਕੀ ਕਰਨਾ ਸੀ। ਕੰਧਾਂ ਸਨ 4 ਚੁਫੇਰੇ। ਐਦੋਂ ਵੀ ਵੱਡੀਆਂ ਪਿੰਡ ਦੇ, ਉੱਥੋਂ ਦੀ ਕਿਵੇਂ ਟੱਪਦੇ। ਉਹ ਵਾਪਸ ਆ ਗਿਆ ਖੂਹ 'ਤੇ। ਆਖਣ ਲੱਗੇ ਸਾਡੇ ਨਾਲ ਧੋਖਾ ਕੀਤਾ ਚੰਗਿਆ। ਅੱਛਾ। ਆਖਣ ਲੱਗਾ ਗੱਲ ਸੁਣੋ ਮੇਰੀ, ਜੇ ਇੱਥੇ ਮਾਰ ਦਿੰਦੇ ਹੋ ਇਹ ਮੇਰੇ 'ਤੇ ਪੈਣਾ। ਫੇਰ ਅਖੇ ਹੁਣ ਤੂੰ ਬੜਾ ਬੁਰਾ। ਚਲੋ ਤੁਰ ਗਏ। ਅੱਗੋਂ ਸਾਡੇ 14 ਦੇ ਵਿੱਚ ਪਈ ਹੈ ਤੂਣ ਦੀ ਬਿਮਾਰੀ। ਲੋਕ ਘਰ ਛੱਡ ਕੇ ਤੇ ਉਹ ਪੈਂਦੀ ਸੀ ਚੂਹਿਆਂ ਦੀ ਵਜ੍ਹਾ ਤੋਂ ਪਿਸੂਆਂ ਨਾਲ। ਲੋਕ ਰਹਿੰਦੇ ਹਨ ਕਬਰਾਂ 'ਚ, ਕਬਰਾਂ ਕੱਢਣ 'ਤੇ। ਜੇ ਕਬਰਾਂ ਕੱਢਣ ਤੁਰ ਗਏ ਨੇ ਤੇ ਕਬਰਾਂ 2 ਦੀਆਂ ਕੱਢਣੀਆਂ ਤੇ ਮਗਰੋਂ ਪਿੰਡੋਂ ਸੁਣਾ ਤੁਰ ਜਾਣਾ, 2 ਹੋਰ ਮਰ ਗਏ। ਸਾਡੇ ਘਰ ਦੇ ਜੀ ਸਿਰਫ 14 ਮਰੇ। 14 ਸਾਡੇ ਘਰ ਦੇ ਉਦੋਂ ਅੱਬਾ ਦਾ ਮਰੇ। ਬਚਿਆ ਸਾਡਾ ਚਾਚਾ, ਇਹ ਕੁੱਛੜ ਸੀ, ਤੇ ਅੱਬਾ ਸਾਡਾ 3 ਸਾਲਾਂ ਦਾ ਹੈ, ਤੇ ਇੱਕ ਮਾਈ।
ਇਹ ਤਿੰਨੇ ਜੀ 14 ਮਰ ਗਏ। ਅੱਛਾ ਉਹ ਸ਼ਾਹ ਜਿਹੜਾ ਸੀ ਉਹਨੇ ਆਖਣਾ ਅੱਗੋਂ ਆਪਣੀ ਔਲਾਦ ਨੂੰ ਭਈ ਵੇਖੋ ਇਹ ਇਸ ਘਰ ਦਾ ਧਿਆਨ ਰੱਖਿਓ, ਇਹਨਾਂ ਨੇ ਗਿੱਲਾਂ ਨੇ ਤੁਹਾਡੀ ਜਿਣਸ ਵਧਾਈ, ਜੇ ਮੈਂ ਮਰ ਜਾਂਦਾ ਤੁਹਾਂ ਕਿੱਥੋਂ ਹੋਣਾ ਹੈ। ਇਹ ਬੂਟਾ ਜਿਹੜਾ ਸੀ ਖਤਮ ਹੋ ਗਿਆ ਹੈ। ਉਹ ਫਿਰ ਕਰਦੇ ਰਹੇ ਨੇ ਐਵੇਂ। ਇਹ ਛੋਟੇ ਛੋਟੇ ਸਨ ਤੇ ਉਹਨੇ ਸੁਨਾਹ ਘੱਲਣਾ, ਕਮੀ ਘੱਲਣਾ ਵੀ ਭੈਣ ਕਿਸੇ ਚੀਜ਼ ਦੀ ਲੋੜ ਤੇ ਨਹੀਂ, ਦਾਣਿਆਂ ਦੀ ਲੋੜ ਹੈ, ਕਿਸੇ ਚੀਜ਼ ਦੀ ਲੋੜ ਹੈ ਤੇ ਮੈਨੂੰ ਦੱਸ। ਪੈਲੀ ਸਾਡੀ ਜਿਹੜੀ ਉਹ ਸ਼ਾਹ ਨੇ ਉਹ ਮਾਈ ਇਹਨਾਂ ਦੀ ਆਖਣ ਲੱਗੀ ਵੀ ਸ਼ਾਹ ਜੀ ਕਿਸੇ ਨੂੰ ਦੇ ਦਿਓ ਹਿੱਸੇ ਦੇ, ਹੁਣ ਮੈਂ ਹੀ ਕਰਦੀ। ਤੁਹਾਡੀ ਵਾਲ ਤੁਹਾਡੀ ਦਾਦੀ ਤੁਹਾਡੀ? ਹਾਂ। ਅੱਛਾ। ਸ਼ਾਹ ਨੇ ਫਿਰ ਦੇਤੀ ਘੁਮਿਆਰਾਂ ਨੂੰ ਅੱਛਾ ਹਿੱਸੇ ਦੇ। ਅੱਛਾ। ਘੁਮਿਆਰ ਫਿਰ ਪੈਲੀ ਸਾਡੀ ਬੰਦੇ ਰਹੇ। ਅੱਛਾ। ਉਹ ਹਿੱਸਾ ਜਿਹੜਾ ਉਹਦਾ ਦੇ ਜਾਂਦੇ ਰਹੇ। ਮਤਲਬ ਕਿ ਇੰਨਾ ਫਿਰ ਉਹਨੇ ਅਹਿਸਾਸ ਕੀਤਾ ਹਾਂ। ਸ਼ਾਹ ਨੇ। ਉਸ ਆਪਣੀ ਔਲਾਦ ਨੂੰ ਆਖਿਆ ਅੱਬਲ ਤੇ ਜ਼ਿਆਦਾ ਨਹੀਂ ਤੇ 100 ਸਾਲ ਇਹ ਨੇਕੀ ਯਾਦ ਰੱਖਿਓ। ਕਿਆ ਹੀ ਬਾਤ। 100 ਸਾਲ ਤੱਕ ਪੁੱਤਰ ਇਹ ਨੇਕੀ ਯਾਦ ਰੱਖਿਓ ਇਹ ਘਰ ਦੀ, ਜਿਹੜੇ ਘਰ ਨੇ ਤੁਹਾਡਾ ਬੂਟਾ ਲਾਇਆ। ਚਲੋ ਹੋ ਗਈ ਇੱਥੇ ਗੱਲ, ਤੇ ਅੱਗੋਂ ਰਹਿ ਗਿਆ ਸਿੱਖਾਂ ਦਾ ਮਹੱਲਾ। ਹਾਂਜੀ। ਸਿੱਖਾਂ ਦੇ ਹਨ 15-20 ਘਰ। ਅੱਛਾ ਜੀ। ਇਹਨਾਂ ਦੀ ਪੈਲੀ ਜਿਹੜੀ ਮੁਸਲਮਾਨਾਂ ਦੀ ਸਿੱਖਾਂ ਦੀ ਹੀ ਇਹ ਵੰਡ। ਅੱਛਾ ਜੀ। ਇੱਕ ਵਿੱਚੋਂ ਦੀ ਜਾਂਦਾ ਸੀ, ਬੜਾ ਵੱਡਾ ਪਿਆ ਪਹਾੜ ਨੂੰ, ਪਹਾੜ ਪਾਸੇ ਸਾਡੀ ਜ਼ਿਆਦਾ ਪੈਲੀ ਸੀ, ਚੜ੍ਹਦੇ ਤੇ ਲਹਿੰਦੇ ਤੇ ਪਹਾੜ। ਉਹ ਪੈ ਦੇ ਚੜ੍ਹਦੇ ਪਾਸੇ ਮੁਸਲਮਾਨਾਂ ਦੇ ਰਕਬੇ ਹਨ ਤੇ ਲਹਿੰਦੇ ਪਾਸੇ ਸਿੱਖਾਂ ਦੇ ਰਕਬੇ ਹਨ। ਤੇ ਇਸੇ ਤਰ੍ਹਾਂ ਹੀ ਵਰਤਦੇ ਰਹੇ ਨੇ ਜਿਵੇਂ ਭੈਣਾਂ ਭਰਾ ਵਰਤਦੇ। ਸ਼ਰਾਬਾਂ ਇਹਨਾਂ ਰਲ ਕੇ ਪੀਣੀਆਂ, ਉਹਨਾਂ ਨੇ ਇਹਨਾਂ ਦੀ ਈਦ ਹੋਣੀ ਤੇ ਆ ਕੇ ਗੋਸ਼ਤ ਇਹਨਾਂ ਦੇ ਘਰੋਂ ਖਾਣਾ। ਮਤਲਬ ਕਿ ਮੁਸਲਮਾਨ ਤੇ ਸਿੱਖ ਉਸ ਵਕਤ ਆਪਣੇ ਜਿਹੜੇ ਮਜ਼ਹਬੀ ਤਿਉਹਾਰ ਸਨ ਹਾਂ ਉਹ ਰਲ ਕੇ ਮਨਾਉਂਦੇ ਸਨ। ਰਲ ਕੇ ਮਨਾਉਂਦੇ। ਸ਼ਰਾਬ ਵੀ ਰਲ ਕੇ ਪੀਣੀ ਮੁਸਲਮਾਨਾਂ ਤੇ ਸਿੱਖਾਂ ਵੀ। ਕਿਸੇ ਵੇਲੇ ਸਾਡੇ ਅੱਬੇ ਨੂੰ ਸ਼ਰਾਬ ਉਹਨਾਂ ਸ਼ੁਗਲ ਨਾ ਪਿਆ ਦੇਣੀ ਜ਼ਿਆਦਾ। ਅੱਛਾ। ਸਿੱਖਾਂ ਹਾਂ ਹਾਂ ਸ਼ੁਗਲ ਨਾਲ ਯਾਰ ਜੂ ਸਨ। ਹਾਂਜੀ ਹਾਂਜੀ। ਤੇ ਅੱਬੇ ਫਿਰ ਸਾਰੀ ਰਾਤ ਉਹਨੂੰ ਗਾਲਾਂ ਕੱਢਦੇ ਰਹਿਣਾ, ਘਰ ਵੀ ਨਾ ਆਉਣਾ, ਉੱਥੇ ਹੀ ਪਿਆ ਰਹਿਣਾ। ਅੱਛਾ। ਹਾਂ ਮਤਲਬ ਕਿ ਉਹਨਾਂ ਸ਼ਰਾਬ ਪਿਆ ਦੇਣੀ ਗਾਲਾਂ ਸੁਣਨ ਵਾਸਤੇ। ਵੀ ਇਹਨੂੰ ਚਾਚੇ ਨੂੰ ਸ਼ਰਾਬ ਪਿਓ, ਗਾਲਾਂ ਬਾਬਾ ਕੱਢੇਗਾ ਸਾਰੇ। ਕੈਸਾ ਪਿਆਰ ਸੀ, ਮਤਲਬ ਕੈਸਾ ਮਤਲਬ ਸ਼ੁਗਲ ਸੀ। ਹੈ ਸ਼ੁਗਲ ਸੀ। ਸ਼ਰਾਬ ਜ਼ਿਆਦਾ ਪਿਆ ਦੇਣੀ, ਇਹਨੇ ਘਰ ਵੀ ਨਾ ਰਾਤ ਆਪਣਾ। ਅੱਛਾ। ਉੱਥੇ ਹੀ ਪਿਆ ਰਹਿਣਾ। ਇੱਥੋਂ ਉੱਠਿਆ ਤੇ ਉੱਥੇ ਡਿੱਗ ਪਿਆ, ਉੱਥੋਂ ਉੱਠਿਆ ਤੇ ਉੱਥੇ ਡਿੱਗ ਪਿਆ। ਅੱਛਾ। ਉਹਨਾਂ ਚੁਗਲ ਬੰਦਿਆ ਰਹਿਣਾ। ਹਾਂ ਹਾਂ ਹਾਂ। ਗਾਲਾਂ ਕੱਢਦਿਆਂ ਰਹਿਣਾ। ਹਾਂ। ਇਸ ਤਰ੍ਹਾਂ ਸਿੱਖ ਵੀ ਚੰਗੇ। ਸਿੱਖਾਂ ਦੇ ਜਿਹੜੇ 12-14 ਘਰ ਸਨ, ਕਿਸੇ ਦਾ ਨਾਮ ਯਾਦ ਹੈ ਤੁਹਾਨੂੰ? ਮਰਦਾਰ ਹੀ ਜਿਹੜਾ ਸਾਡੇ ਪਿੰਡ ਦਾ, ਉਹਦਾ ਨਾਮ ਤੇ ਸੀ ਲਛਮਣ ਸਿੰਘ। ਲਛਮਣ ਸਿੰਘ। ਅੱਛਾ। ਉਹਦੇ ਮੁੰਡਿਆਂ ਦੇ ਨਾਂ ਯਾਦ ਜੇ? ਨਹੀਂ। ਅੱਛਾ। ਇੱਕ ਸੀ ਬੂਟਾ ਸਿੰਘ। ਅੱਛਾ ਜੀ। ਉਹਨੂੰ ਅੱਬਾ ਸਾਡਾ ਚਾਚਾ ਆਂਦਾ ਹੁੰਦਾ ਹੈ। ਅੱਛਾ। ਬੂਟੇ ਸਿੰਘ ਨੂੰ ਤੁਹਾਡਾ ਵਲਦ ਚਾਚਾ ਕਹਿੰਦਾ ਸੀ? ਚਾਚਾ ਆਂਦਾ ਹੈ। ਤੇ ਲਛਮਣ ਸਿੰਘ ਮਤਲਬ ਕਿ ਫਿਰ ਉਸ ਲਿਹਾਜ਼ ਨਾਲ ਬੂਟਾ ਸਿੰਘ ਤੁਹਾਡਾ ਦਾਦਾ ਲੱਗਾ? ਹਾਂ। ਹੈ? ਬੁੱਧੋਪੁਰ ਉਹਨਾਂ ਦੀ ਵਾਹੀ, ਬੁੱਧੋਪੁਰ ਹੀ ਉਹਨਾਂ ਦੀ ਖੂਹ ਦਾ ਨਾਂ। ਅੱਛਾ। ਹਾਂ। ਪਿੰਡ ਤੁਹਾਡਾ ਹੀ ਸੀ? ਹਾਂ ਪਿੰਡ ਸਾਡਾ ਹੀ ਕਿ ਦਰਮਿਆਨ ਦੇ ਸਿੱਖਾਂ ਦੇ ਨਾਲ ਤੇ ਮੁਸਲਮਾਨ ਜੱਟਾਂ ਦੇ ਦਰਮਿਆਨ ਸਨ ਝੰਗੜ। ਸਿੱਖ ਕਿਹੜੀ ਬਰਾਦਰੀ ਦੇ ਸਨ? ਸਿੱਖ ਕਈਆਂ ਬਰਾਦਰੀਆਂ ਦੇ ਹਨ, ਕੋਈ ਗਿੱਲ, ਕੋਈ ਕੁਝ। ਸਿੱਖਾਂ ਦੀਆਂ ਬਰਾਦਰੀਆਂ ਕੌਮਾਂ ਦਾ ਨਹੀਂ ਮੈਨੂੰ ਪਤਾ। ਗਿੱਲ ਸਿੱਖ ਗਿੱਲ ਵੀ ਹੈਗੇ ਸਨ? ਹਾਂ ਗਿੱਲ ਵੀ ਹੈ। ਕਦੀ ਇਹ ਸਟੋਰੀ ਸੁਣੀ ਹੋਵੇ ਤੁਹਾਡੇ ਬਜ਼ੁਰਗ ਕਿਦੋਂ ਕਿੰਨਾ ਕਰਸਾ ਪਹਿਲੇ ਮੁਸਲਮਾਨ ਹੋਏ ਸਨ? ਮੁਸਲਮਾਨ? ਹਾਂਜੀ। ਇਹ ਕੋਈ ਪਤਾ ਨਹੀਂ, ਇਹ ਖਬਰੇ ਕਦੋਂ ਦੇ ਹੋਏ। ਕਿਉਂਕਿ ਇਹ ਖਿੱਤੇ 'ਚ ਜਿਹੜਾ ਇਸਲਾਮ ਫੈਲਿਆ ਹਿੰਦੂਆਂ ਸਿੱਖਾਂ ਤੋਂ ਹੀ ਆਇਆ ਹੈ। ਉਹਨਾਂ ਤੋਂ ਅਸੀਂ ਸਿੱਖਾਂ ਚੋਂ ਹੀ ਆ ਗਏ। ਹਿੰਦੂਆਂ ਸਿੱਖਾਂ ਚੋਂ ਹੀ ਆ। ਹਿੰਦੂਆਂ ਸਿੱਖਾਂ ਚੋਂ ਹੀ ਆ। ਹਾਂਜੀ। ਅਸੀਂ ਆਪ ਕੋਈ ਹਿੰਦੂਆਂ ਤੋਂ, ਇਹ ਹਿੰਦੂਆਂ 'ਚ ਵੀ ਇਹ ਜ਼ਾਤਾਂ ਹੈਗੀਆਂ ਨੇ। ਆਹੋ। ਜੱਟ ਜਿਹੜੇ ਨਾ ਪਹਿਲੇ ਤਾਂ ਗੁਰੂ ਨਾਨਕ ਸਾਹਿਬ ਆਏ, ਬਾਬਾ ਜੀ ਗੁਰੂ ਨਾਨਕ ਆਏ ਤੇ ਫੇਰ ਹੀ ਸਿੱਖ ਮਜ਼ਹਬ ਬਣਿਆ। ਫੇਰ ਹੀ ਸਿੱਖੀ ਬਣੀ। ਸਿੱਖੀ ਫੇਰ ਬਣੀ। ਉਸ ਤੋਂ ਪਹਿਲੇ ਹਿੰਦੂ ਹੀ ਸਨ ਸਾਰੇ। ਗਿੱਲ ਵੀ ਹਿੰਦੂ ਸਨ, ਜਿੰਨੇ ਵੀ ਆਪਣਾ ਵਿਰਕ ਲਾ ਲਓ, ਚੱਠੇ ਲਾ ਲਓ, ਚੀਮੇ ਲਾ ਲਓ, ਜਿੰਨੇ ਵੀ ਮਤਲਬ ਜ਼ਿਮੀਦਾਰ ਸਾਰਾ ਇਹ ਹਿੰਦੂ ਸੀ। ਪਹਿਲੇ ਹਿੰਦੂ ਮਜ਼ਹਬ ਦੇ ਪੈਰੋਕਾਰ ਸਨ। ਤੇ ਉਸ ਤੋਂ ਬਾਅਦ ਫਿਰ ਸਿੱਖ ਮਜ਼ਹਬ 'ਚ ਜਿਹੜਾ ਨਾ ਉਹ ਗੁਰੂ ਨਾਨਕ ਸਾਹਿਬ ਆਏ ਤੇ ਸਿੱਖ ਮਜ਼ਹਬ ਹਾਜੀ ਤੁਹਾਨੂੰ ਉੱਥੋਂ ਨਹੀਂ ਕੱਢਣਾ ਹੈਗਾ। ਠੀਕ ਹੈ ਠੀਕ ਹੈ। ਇਹ ਤੁਹਾਡੇ ਤੱਕ ਹੀ ਹੈ, ਉੱਥੋਂ ਤੱਕ ਜਿਹੜੀ ਤੁਹਾਡੀ ਰੂਹ ਆ ਨਾ, ਇਹ ਤੁਹਾਡੀ ਰੂਹ ਉੱਥੇ ਰਹਿਣੀ। ਬਾਕੀ ਜਿਹੜੀ ਤੁਹਾਡੀ ਅੱਗੋਂ ਜਿਹੜੀ ਨਸਲ ਆ ਉਹ ਇੱਧਰੋਂ ਦੀ ਕੈਦੀ ਹੈ।
ਉਹਨਾਂ ਨੂੰ ਤੁਹਾਡੀ ਉੱਧਰ ਰੂਹ ਦਾ- ਇੰਡੀਆ ਦੀ ਕੈਦੀ ਹੈ, ਤੁਹਾਡੇ ਜਿਹੜੇ ਅੱਗੋਂ ਔਲਾਦ ਹੈ ਉਹਨਾਂ ਦੀ ਰੂਹ ਜਿਹੜੀ ਉਹ ਪਾਕਿਸਤਾਨ ਦੀ ਕੈਦੀ, ਇੱਥੋਂ ਦੀ ਹੈ। ਇੱਥੋਂ ਦੀ। ਇੰਡੀਆ ਦੇ ਵਿੱਚ ਜਿਹੜੇ ਸਰਦਾਰ ਸਨ, ਹਾਂ ਪਿਆਰ ਹਿੰਦੂਆਂ ਤੇ ਸਿੱਖਾਂ ਸਾਰਿਆਂ ਦੇ ਨਾਲ ਸੀ। ਹਾਂ ਬੜੇ ਪਿਆਰ। ਸਕੂਲ ਜਾਂਦੇ ਰਹੇ ਹੋ? ਸਕੂਲ ਨਹੀਂ, ਸਕੂਲ ਨਹੀਂ ਗਏ? ਸਕੂਲ ਸੀ ਅਜਨਾਲੇ, ਅਜਨਾਲਾ ਸੀ 2 ਮੀਲ, ਅੱਛਾ ਜੀ। ਉੱਥੇ ਜਾਂਦੇ ਰਹੇ। ਸਾਡੇ ਪਿੰਡ ਚੋਂ ਪੜ੍ਹੇ ਹਨ ਉਦੋਂ 4 ਬੰਦੇ। ਕਿਹੜਾ ਕਿਹੜਾ? ਇੱਕ ਸੀ ਮੰਦ ਪਟਵਾਰੀ ਸਾਡੇ ਚੋਂ ਹੀ, ਅੱਛਾ ਜੀ, ਵੀ ਗਿੱਲ ਸੀ ਉਹ ਵੀ? ਆਹੋ 5 ਜਮਾਤਾਂ ਉਹ ਪੜ੍ਹਿਆ ਸੀ। ਅੱਛਾ ਜੀ। ਲਛਮਣ ਸਿੰਘ ਜਾਂਦਾ ਰਿਹਾ, ਅੱਛਾ ਜੀ। 5 ਜਮਾਤਾਂ ਇਹ ਪੜ੍ਹਿਆ। ਲਛਮਣ ਸਿੰਘ ਨੰਬਰਦਾਰ? ਹਾਂ ਅੱਛਾ ਜੀ। 5 ਜਮਾਤਾਂ ਇਹ ਪੜ੍ਹਿਆ ਸੀ। ਅੱਛਾ ਜੀ। ਘੁਮਿਆਰਾਂ ਚੋਂ ਹੀ ਸਾਈਂ ਲਾਲ ਦੀਨ, ਅੱਛਾ ਜੀ। 5 ਜਮਾਤਾਂ ਇਹ ਪੜ੍ਹਿਆ ਤੇ ਫਕੀਰ ਹੋ ਗਿਆ। ਅੱਛਾ, ਮਲੰਗ ਬਣ ਗਿਆ। ਇਹ ਮਲੰਗ ਬਣ ਗਿਆ। ਉੱਥੇ ਜਿਹੜੀ ਜ਼ਮੀਨ ਤੁਹਾਡੀ ਕਿੰਨੀ ਸੀ ਅਜੇ, ਤੁਹਾਡੇ ਵਾਲਦ ਦੀ? ਜ਼ਮੀਨ ਸੀ ਉੱਥੇ ਕਿਸੇ ਵਕਤ 'ਚ ਜੇ ਅੰਗਰੇਜ਼ ਜਦੋਂ ਜ਼ਮੀਨਾਂ ਰਹਿ ਗਈਆਂ ਨਾ ਉਧਰ ਥੋੜੀਆਂ, ਮਾਲਕ ਥੋੜ੍ਹੇ ਰਹਿ ਗਏ ਨੇ। ਇਹ ਜਿਹੜਾ ਇਲਾਕਾ ਨਾ ਮੁਲਤਾਨ ਦਾ, ਬਹਾਵਲਪੁਰ ਦਾ, ਇਹ ਸੀ ਜੰਗਲ ਪਿਆ। ਅੰਗਰੇਜ਼ ਨੇ ਸਕੀਮ ਇਹ ਕੀਤੀ ਕਿ ਆਬਾਦ ਕਰਨ ਵਾਸਤੇ ਨਹਿਰਾਂ ਕੱਢ ਦਿੱਤੀਆਂ। ਆਬਾਦ ਕਰਨ ਵਾਸਤੇ ਜਿਨ੍ਹਾਂ ਲੋਕਾਂ ਦੀਆਂ ਉਧਰ ਜ਼ਮੀਨਾਂ ਜ਼ਿਮੀਂਦਾਰਾਂ ਦੀਆਂ ਘੱਟ ਨੇ ਉਹਨਾਂ ਨੂੰ ਇੱਧਰ ਨੂੰ ਦੇ। ਅੰਗਰੇਜ਼ ਗਿਆ ਉਹਨੇ ਆਖਿਆ ਸੱਦੇ ਸਾਰੇ ਮੁਸਲਮਾਨ ਸਿੱਖ, ਕਿੰਨੀ ਕਿੰਨੀ ਤੁਹਾਡੀ ਜ਼ਮੀਨ? ਜਿਹਦੀ 10 ਕਿੱਲੇ ਆ ਉਹਨੂੰ ਆਖਿਆ ਤੁਸੀਂ ਭਰਾ ਕਿੰਨੇ ਹੋ? ਇੰਨੇ ਆ। ਅੱਛਾ, ਇੱਕ ਭਰਾ ਨੂੰ ਇਹ ਦਿਓ ਸਾਰੀ ਜ਼ਮੀਨ, ਤੈਨੂੰ ਮੁਰੱਬਾ ਦੇਣੇ ਆ। ਅੱਛਾ, ਦੇਗਾ। ਦੋਵਾਂ ਆਨਿਆਂ ਦਾ ਮੁਨਸ਼ੀ ਉਹਨਾਂ ਨਾਲ ਆਂਦਾ ਸੀ ਅੰਗਰੇਜ਼, ਦੋ ਦੀਵਾਨੀ ਦਾ ਆਂਦੇ ਉਹ ਲਿਖ ਕੇ ਦਿੰਦਾ ਸੀ ਅਰਜੀ ਨੂੰ ਵੀ ਕਿ ਉਹ ਸਾਹਿਬ ਨੂੰ ਦੇ। ਉਹ ਫਿਰ ਪਿਛਲੇ ਉਹਨਾਂ ਨੂੰ ਆਂਦਾ ਸੀ ਵੀ ਇਹ ਜ਼ਮੀਨ ਛੱਡ ਕੇ ਤੇ ਉਹ ਮੁਰੱਬਾ ਲੈਣਾ ਜੇ। ਜਿਹੜੇ ਤੇ ਰਜ਼ਾਮੰਦ ਹੋ ਜਾਂਦੇ ਹਨ ਆਂਦੇ ਹਨ ਠੀਕ ਹੈ, ਉਹ ਦੂਜਿਆਂ ਦੇ ਨਾਲ ਲਾ ਦਿੰਦਾ ਹੈ, ਉਹਨਾਂ ਦੀ ਜ਼ਮੀਨ ਵਧਾ ਦਿੰਦਾ ਹੈ। ਇਸੇ ਤਰ੍ਹਾਂ ਸਾਡੇ ਵੀ ਹੋਏ ਹਨ। ਸਾਡੇ ਵੀ 8 ਚੱਕ 'ਚ ਜਹਾਨੀਏ ਮੁਰੱਬੇ 2 ਧਿਰਾਂ ਨੂੰ ਮਿਲੇ। ਅੱਛਾ ਜੀ। ਹਾਂ, ਉਹ ਜ਼ਮੀਨ ਇਹਨਾਂ ਨੂੰ ਦੇ ਆਏ, ਇਹਨਾਂ ਸਾਡਿਆਂ ਪਿਓ ਦਾ ਦਾਦਿਆਂ ਨੂੰ। ਉਹ ਤਾਂ ਫਿਰ ਇੱਥੇ ਹੀ ਰਹਿ ਗਏ ਨਾ? ਉਹ ਇੱਥੇ ਹੀ ਰਹਿ ਗਏ ਸ਼ੁਰੂ ਤੋਂ, ਪਾਕਿਸਤਾਨ ਬਣਨ ਤੋਂ ਪਹਿਲੇ ਦੇ। ਉਹ ਆਪਣੀ ਜ਼ਮੀਨ ਦਾ ਹਜੇ ਵੀ ਬੈਠੇ ਨੇ? ਆਹੋ ਠੀਕ ਹੈ। ਉਹ ਮਾਲਕ ਨੇ। ਉਧਰ ਤੁਹਾਨੂੰ ਤੁਹਾਡੇ ਹਿੱਸੇ ਕਿੰਨੀ ਆਉਂਦੀ ਸੀ ਤੁਹਾਡੇ ਵੱਲ? ਸਾਡੇ ਵਾਲਦ ਦੇ ਹਿੱਸੇ ਆਉਂਦੀ ਸੀ ਮੇਰਾ ਖਿਆਲ ਹੈ ਤਕਰੀਬਨ ਕੋਈ 20 ਕਿੱਲੇ। 20 ਕਿੱਲੇ। ਉਹ ਜ਼ਮੀਨ ਦੇ ਯੂਨਿਟ ਸਨ ਘੱਟ, ਉਹਦੇ ਯੂਨਿਟ ਸਨ 18। ਅੱਛਾ। ਇੱਧਰ ਦੇ ਯੂਨਿਟ ਨੇ 66 ਇਹ ਜ਼ਮੀਨ ਦੇ। ਅੱਛਾ। ਉਹ ਫਿਰ ਸਾਨੂੰ ਜ਼ਮੀਨ ਘੱਟ ਪਈ ਨਾ ਯੂਨਿਟਾਂ ਦੇ ਹਿਸਾਬ। ਜ਼ਮੀਨ ਜਿਨ੍ਹਾਂ ਲੋਕਾਂ ਦੇ ਉਧਰ ਯੂਨਿਟ ਜ਼ਿਆਦਾ ਸਨ, ਇੱਧਰ ਘੱਟ ਸਨ, ਉਹਨਾਂ ਨੂੰ ਵੱਧ ਪੈ ਗਈ। ਜਿਨ੍ਹਾਂ ਦੇ ਉਧਰ ਘੱਟ ਸਨ ਉਹਨਾਂ ਨੂੰ ਇੱਥੋਂ ਉਦੋਂ ਵੀ ਘੱਟ ਪਈ, ਘੱਟ ਹੀ ਪੈਣੀ ਸੀ ਫਿਰ ਲੋ ਜੀ, ਹੁਣ ਜਦੋਂ ਪਿੰਡੋਂ ਨਿਕਲੇ ਆ। ਹਾਂਜੀ, ਇਹ ਪਿੰਡ 'ਚ ਰਹੋ ਨਾ, ਕੀ ਕਰਦੇ ਪਏ ਜੇ? ਹਜੇ ਪਿੰਡ 'ਚ ਰਹਿਣਾ ਹੈ, ਅੱਛਾ ਹਜੇ ਨਹੀਂ ਤੁਹਾਨੂੰ ਪਿੰਡੋਂ ਬਾਹਰ ਨਿਕਲ ਦੇਣਾ। ਚਲੋ। ਆਹੋ, ਇੱਕ ਤੁਸੀਂ ਤੇ ਇੱਥੇ ਮੇਰੇ ਹਾਲ 5000 ਦੀ ਆਬਾਦੀ ਜਿਨ੍ਹਾਂ 'ਚੋਂ ਤੁਸੀਂ ਪਿੰਡ 'ਚ ਹੈਗੇ ਜੇ ਤਾਂ ਆਪਣੀ ਫੈਮਿਲੀ 'ਚ ਦੂਰ ਤੱਕ ਨਜ਼ਰ ਮਾਰੋ ਹਾਂ, ਕੋਈ ਬੰਦਾ ਤੁਹਾਨੂੰ ਤਾਂ ਤੁਹਾਡੀ ਉਮਰ ਦਾ ਨਜ਼ਰ ਨਹੀਂ ਆਉਂਦਾ। ਨਹੀਂ ਕੋਈ ਨਹੀਂ। ਜਿਹੜਾ ਪਿੰਡ ਸੀ ਤੁਹਾਡਾ, ਸ਼ਾਦੀਆਂ ਹੁੰਦੀਆਂ ਸਨ, ਮੁਸਲਮਾਨਾਂ ਦਾ ਤੇ ਸਿੱਖਾਂ ਦਾ ਕਿਸ ਤਰ੍ਹਾਂ ਦਾ ਮੇਲ ਮਿਲਾਪ? ਜਦੋਂ ਸ਼ਾਦੀਆਂ ਉਦੋਂ ਹੁੰਦੀਆਂ ਸਨ ਪੁੱਤਰ ਘੋੜੀਆਂ ਤੇ ਬਰਾਤ ਜਾਣੀ, ਬਰਾਤਾਂ ਜਾਣੀਆਂ। ਕਿੰਨੇ ਕਿ ਦਿਨ ਬਰਾਤ ਜਾਂਦੀ ਹੁੰਦੀ ਸੀ ਅਗਰ ਦੂਰ ਦਾ ਸਫ਼ਰ ਹੁੰਦਾ ਸੀ? ਦੂਰ ਦਾ ਸਫ਼ਰ ਹੋਏ 2-2 3-3 ਦਿਨ ਵੀ ਰਹਿੰਦੇ ਹਨ। ਅੱਛਾ ਜੀ। ਪੈਦਲ ਵੀ ਕਈ ਜਾਂਦੇ ਹਨ ਜੇ ਨੇੜੇ ਦਾ ਸਫ਼ਰ ਹੋਵੇ। ਅੱਛਾ ਜੀ। ਪੈਦਲ ਵੀ ਜਾਂਦੀਆਂ। ਗੱਡੀਆਂ ਮੋਟਰਾਂ ਤੇ ਉਦੋਂ ਹੈ ਕੋਈ ਨਹੀਂ ਹਲਣਾ। ਉਦੋਂ ਲੋਕ ਨੇੜੇ ਥਾਂ ਹੋਵੇ ਤੇ ਪੈਦਲ, ਤੇ ਜੇ ਦੂਰ ਦਾ ਹੋਵੇ ਤੇ ਫਿਰ ਘੋੜੀਆਂ ਤੇ। ਸਿੱਖ ਵੀ ਮੁਸਲਮਾਨਾਂ ਦੀ ਬਰਾਤ ਨਾਲ ਜਾਂਦੇ ਹੁੰਦੇ ਸਨ, ਮੁਸਲਮਾਨ ਸਿੱਖਾਂ ਦੀ ਬਰਾਤ ਨਾਲ ਜਾਂਦੇ ਹੁੰਦੇ ਸਨ, ਇਸ ਤਰ੍ਹਾਂ ਵੀ ਕਦੀ ਹੋਇਆ ਸੀ ਤੁਹਾਡੇ ਪਿੰਡ? ਬੜੀ ਸਾਂਝ ਹੋਵੇ ਨਾ ਜਿਹੜੀ, ਹੂੰ। ਉਹਨੂੰ ਖੜਦੇ ਹਨ ਜਾਂ ਉਹ ਜਾਂਦਾ ਹੈ। ਬਹੁਤੇ ਵਿੱਚ ਕਈ ਐਸੇ ਵੀ ਸਿੱਖ ਸਨ ਜਿਹੜੇ ਮਜ਼ਹਬੀ ਪੱਕੇ ਹਨ ਮਜ਼ਹਬ ਦੇ, ਉਹ ਮੁਸਲਮਾਨਾਂ ਦੇ ਘਰ ਦਾ ਖਾਣਾ ਵੀ ਨਹੀਂ ਹਨ ਖਾਂਦੇ। ਸਿੱਖ ਸਾਰੇ ਇੱਕੋ ਜਿਹੇ ਨਹੀਂ ਸਨ। ਸਿੱਖਾਂ ਜਿਨ੍ਹਾਂ ਦੇ ਯਾਰੀ ਸੀ ਜਾਂ ਜਿਨ੍ਹਾਂ ਦੇ ਦਿਲ ਵਾਲੇ ਹਨ ਉਹ ਰਲ ਕੇ ਖਾਂਦੇ ਹਨ। ਅੱਛਾ। ਤੇ ਜਿਹੜੇ ਸਿੱਖ ਨਹੀਂ ਸਨ ਨਾ, ਇਹਨਾਂ ਤੋਂ ਕਰੈਤ ਕਰਦੇ ਹਨ ਮੁਸਲਮਾਨਾਂ ਤੋਂ, ਉਹ ਨਹੀਂ ਹਨ ਸਿੱਖਾਂ ਮੁਸਲਮਾਨਾਂ ਦਾ ਝੂਠਾ ਖਾਂਦੇ। ਜਿਹੜਾ ਤੁਹਾਡੇ ਪਿੰਡ ਸ਼ਾਹ ਸੀ ਖੱਤਰੀ, ਹਾਂ,
ਜਿਹਦੀ ਤੁਹਾਡੇ ਬਜ਼ੁਰਗਾਂ ਨੇ ਜਾਨ ਬਚਾਈ, ਹਾਂ ਉਹਦੇ ਘਰ ਗਮੀ ਖੁਸ਼ੀ ਤੇ ਆਉਣ ਜਾਣ ਸੀ, ਸਾਂਝ ਪੂਰੀ ਸੀ। ਬਿਲਕੁਲ ਬਿਲਕੁਲ ਖੁਸ਼ੀ ਗਮੀ ਤੇ ਵਿੰਦੇ ਰਹੇ ਪੂਰੇ ਪਿੰਡ 'ਚ। ਜੇ ਚੂੜਿਆਂ ਦਾ ਵੀ ਕੋਈ ਮਰ ਜਾ ਤੇ ਉਧਰ ਵੀ ਜਾਂਦੇ ਰਹੇ। ਅੱਛਾ, ਆਹੋ ਕਿਆ ਹੀ ਬਾਤ, ਕਿਆ ਹੀ ਬਾਤ। ਕੋਈ ਚੂੜਿਆਂ ਦਾ ਮਰ ਜਾ ਤੇ ਉਧਰ ਵੀ ਜਾਂਦੇ ਰਹੇ ਵੀ ਫਲਾਣੇ ਦਾ ਮਰ ਗਿਆ, ਵਕਤ ਕੱਢ ਕੇ ਉਧਰ ਜਾਣਾ। ਅੱਛਾ, ਵਾਹ, ਸਹੀ। ਭਾਵੇਂ ਉਹ ਘੁਮਿਆਰਾਂ ਦਾ ਹੋਵੇ ਤੇ ਭਾਵੇਂ ਉਹ ਚੂੜਿਆਂ ਦਾ ਹੋਵੇ। ਆ ਸਾਈ ਬਾਅਦ 'ਚ ਹੋਏ ਨੇ, ਉਦੋਂ ਚੂੜੇ ਸਨ। ਠੀਕ ਹੈ। ਹਾਂ, ਗੁਰਦੁਆਰਾ ਪਿੰਡ 'ਚ ਕਿੱਥੇ ਕਰਕੇ ਸੀ? ਗੁਰਦੁਆਰਾ ਸੀ ਪਿੰਡ ਜਿਹੜਾ ਸੀ ਨਾ ਇਹਨਾਂ ਦਾ ਮਹੱਲਾ ਸਿੱਖਾਂ ਦਾ, ਹਾਂਜੀ, ਉਹਦੇ ਨਾਲ ਸੀ ਪਹਾੜ ਪਾਸੇ ਜ਼ਮੀਨਾਂ ਦੇ ਜ਼ਮੀਨ ਸੀ। ਉਹ ਦੀਵਾਰ ਜ਼ਮੀਨ ਦੀ ਹੈ, ਇੱਥੋਂ ਦੀ ਸੜਕ ਹੈ, ਇੱਥੇ ਗੁਰਦੁਆਰਾ ਹੈ। ਪਿੰਡ ਦੇ ਲਾਗੇ ਸੀ? ਪਿੰਡ ਦੇ ਵਿੱਚ ਹੀ ਸਮਝ ਲਓ। ਅੱਛਾ ਅੱਛਾ, ਠੀਕ। ਗੁਰਦੁਆਰਾ ਵਾਹ ਵੱਡਾ ਸੀ ਕਿ ਦਰਮਿਆਨਾ ਸੀ? ਦਰਮਿਆਨਾ ਹੀ ਸੀ, ਵਾਹ ਪੱਕਾ ਸੀ? ਪੱਕਾ। ਕਿਹੜੀਆਂ ਉਸ ਵਕਤ ਸਹੂਲਤਾਂ ਸਨ ਉੱਥੇ? ਗੁਰਦੁਆਰੇ 'ਚ ਮੈਂ ਖੂਹੀ ਲੱਗੀ ਸੀ ਲਾਗੇ ਕਿਤੇ? ਆ ਖੂਹੀ ਲੱਗੀ ਗੁਰਦੁਆਰੇ? ਆ ਗੁਰਦੁਆਰੇ ਨਾਲ ਖੂਹੀ, ਸਾਡੀ ਮਸੀਤਾਂ ਸਾਡੀਆਂ ਦੇ ਨਾਲ ਖੂਹੀਆਂ। ਇਹ ਗੁਰਦੁਆਰੇ ਜਿਹੜਾ ਸੀ ਉੱਥੇ ਜ਼ਿੰਦਗੀ 'ਚ ਕਦੀ ਇਤਫਾਕ ਹੋਇਆ ਮੁੰਡਿਆਂ ਖੁੰਡਿਆਂ ਨਾਲ ਜਾਣ ਦਾ? ਨਹੀਂ। ਅੱਛਾ, ਮਸਜਿਦ ਕਿੱਥੇ ਕਰਕੇ ਸੀ ਪਿੰਡ ਦੇ ਵਿੱਚ? ਸਾਡੀ ਮਸਜਿਦ ਇੱਕ ਤੇ ਸੀ ਸਾਈਂ ਜੀ ਮਗਰੀ ਜਿਹੜਾ ਦੱਸਿਆ ਨਾ, ਜਿੱਥੇ ਜੀ। ਮੇਲਾ ਹੁੰਦਾ ਸੀ ਚੜ੍ਹਦੇ ਪਾਸੇ। ਅੱਛਾ ਜੀ। ਇੱਕ ਮਸਜਿਦ ਤੇ ਸੀ ਉੱਥੇ ਹੀ, ਅੱਛਾ ਜੀ। ਉੱਥੇ ਜਾ ਕੇ ਪੜ੍ਹਦੇ ਹਾਂ। ਇੱਕ ਮਸਜਿਦ ਸੀ ਪਿੰਡ ਦੇ ਲਹਿੰਦੇ ਪਾਸੇ, ਢਾਬ ਦੇ ਨਾਲ, ਛੱਪੜ ਦੇ ਨਾਲ। ਛੱਪੜ ਬੜਾ ਵੱਡਾ ਸੀ, ਕੋਈ 2-2.5 ਕਿੱਲੇ ਕਿ ਤਿੰਨਾਂ 'ਚ ਹੀ ਹੋਵੇ। ਅੱਛਾ ਉਹਨੂੰ ਲਹਿੰਦੇ ਪਾਸੇ ਕਬਰਾਂ ਸਨ। ਅੱਛਾ। ਹਾਂ, ਇੰਡੀਆ ਦੀ ਕਿੰਨੇ ਕੁ ਘਰ ਹੋਣੇ ਉੱਥੇ? ਸਿੱਖਾਂ ਦੇ ਕਿੰਨੇ ਕੁ ਹੋਣੇ, ਮੁਸਲਮਾਨ? ਟੋਟਲ ਪਿੰਡ ਦੀ ਆਬਾਦੀ ਕਿੰਨੀ ਕੁ ਸੀ ਉਸ ਵਕਤ? 20 ਘਰ ਘੁਮਿਆਰਾਂ ਦੇ ਲਾ ਲੈ, ਅੱਛਾ 20 ਘਰ ਜੱਟਾਂ ਦੇ ਲਾ ਲੈ, ਅੱਛਾ ਜੀ। ਤੇ 20 ਘਰ ਚੰਗੜਾਂ ਦੇ ਲਾ ਲੈ। ਅੱਛਾ, ਚੰਗੜ ਮੁਸਲਮਾਨ ਸਨ? ਆਹ ਮੁਸਲਮਾਨ, ਉਹ ਵੀ ਫਿਰ ਆ ਗਏ ਇੱਧਰ? ਉਹ ਵੀ ਆ ਗਏ। ਚੰਗੜ ਫਿਰ ਕਿੱਥੇ ਬੈਠੇ ਆ ਕੇ? ਚੰਗੜ ਇਧਰ ਕਿਲਰਪੁਰ ਲੱਗੇ? ਜੱਬੋ ਝੁਗੀਆਂ ਨੇ। ਅੱਛਾ ਜੀ। ਕੁਝ ਉਧਰ ਬੈਠੇ, ਕੁਝ ਜਿੱਥੇ ਜਿੱਥੇ ਗਿਆ ਜੀ ਕੀਤਾ। ਅੱਛਾ ਅੱਛਾ, ਹਾਂ, ਠੀਕ ਹੈ। ਬਲਕਿ ਇੱਕ ਚੂੜਾ ਵੀ ਸਾਡੇ ਨਾਲ ਆਇਆ। ਚੂੜਾ ਵੀ ਉਧਰ ਇੱਧਰ ਆ ਗਿਆ? ਅੱਛਾ, ਉਹ ਫਿਰ ਇੱਧਰ ਆ ਕੇ ਮੁਸਲਮਾਨ ਹੋਇਆ ਜਾਂ ਈਸਾਈ ਰਿਹਾ? ਲੱਛੂ ਸੀ ਉਹਦੇ ਨਾਲ। ਅੱਛਾ ਜੀ। ਉਹ ਮੁਸਲਮਾਨਾਂ ਦੀ ਉਧਰ ਅਮਦਾਦ ਕਰਦਾ ਰਿਹਾ। ਉਹ ਚੂੜਾ? ਹਾਂ, ਕਿਆ ਹੀ ਬਾਤ। ਕਾਫਲਿਆਂ ਦੇ ਵਿੱਚ ਮੁਸਲਮਾਨਾਂ ਦੀ ਅਮਦਾਦ ਹੀ ਸੀ, ਅੱਛਾ ਤੇ ਸਿੱਖਾਂ ਨੂੰ ਹਿੰਦੂਆਂ ਨੂੰ ਪਤਾ ਸੀ ਕਿ ਇਹ ਮੁਸਲਮਾਨਾਂ ਨਾਲ ਹੈ। ਅੱਛਾ, ਉਹਨੇ ਤੇ ਫਿਰ ਆਉਣਾ ਹੀ ਆਉਣਾ ਸੀ। ਉਹ ਮੁਸਲਮਾਨਾਂ ਦੇ ਨਾਲ ਅੱਗੇ ਹੋ ਕੇ ਤੁਰਦਾ ਰਿਹਾ ਜਸਿਆਂ ਦੇ ਵਿੱਚ। ਅੱਛਾ। ਇਹ ਜਸੇ ਇਸ ਤਰ੍ਹਾਂ ਪੈਂਦੇ ਹਨ ਨਾ ਰਾਤ ਨੂੰ, ਵੀ 50-60 ਬੰਦੇ ਜਾਂ 100 ਬੰਦਾ ਰਲ ਕੇ ਇਹਨਾਂ ਪਿੰਡਾਂ ਦਾ ਤੇ ਇਸ ਪਿੰਡ 'ਤੇ ਹਮਲਾ ਕਰ ਦਿੱਤਾ। ਅੱਛਾ, ਕਤਲਾਮ ਕਰ ਦਿੱਤੀ, ਹਾਂਜੀ ਲੁੱਟ ਲਿਆ ਪਿੰਡ ਨੂੰ। ਹਾਂਜੀ। ਤੇ ਜੇ ਕੋਈ ਫਸਲਾਂ 'ਚ ਬਚਿਆ, ਉਹ ਜਿਹੜਾ ਫਸਲਾਂ 'ਚ ਵੜ ਗਿਆ, ਉਦੋਂ ਹਾਂਜੀ। ਕਮਾਦ ਤੇ ਮਕਈਆਂ ਬੜੇ ਹਨ ਉਸ ਸਾਲ, ਜੀ ਜੀ। ਉਹਨਾਂ 'ਚ ਵੜ ਕੇ ਕੋਈ ਬਚਿਆ, ਤੇ ਜਿਹੜੇ ਨਿਕਲ ਆਏ ਪਹਿਲਾਂ ਉਹ ਨਿਕਲ ਆਏ। ਅੱਛਾ, ਉਹ ਜਿਹੜਾ ਚੂੜਾ ਸੀ ਹਾਂ, ਉਹ ਕਿਹੜੇ ਪਿੰਡ ਬੈਠਾ ਫਿਰ ਆ ਕੇ? ਲੱਛੂ ਚੂੜਾ ਸ਼ੇਖੂਪੁਰੇ ਜਾ ਕੇ ਬੈਠਾ। ਲੱਛੂ ਚੂੜਾ ਉਹ ਸ਼ਿਵਪੁਰ ਬੈਠ ਗਿਆ। ਹਾਂ, ਉਹਦਾ ਬਾਕੀ ਸਾਰਾ ਖਾਨਦਾਨ ਉੱਥੇ ਇੰਡੀਆ ਰਹਿ ਗਿਆ? ਬਾਕੀ ਰਹਿ ਗਿਆ ਮੇਰਾ ਖਿਆਲ ਉਹ ਹੈ ਹੀ ਇਕੱਲਾ ਘਰ ਸੀ, ਲੱਛੂ ਇਕੱਲਾ ਹੀ ਸੀ। ਅੱਛਾ ਜੀ। ਉਹਦੇ ਮੁੰਡੇ ਵੀ ਬੜੇ ਬੜੇ ਆ, ਇਹਦੇ ਵਾਂਗੂ ਲੱਛੂ ਵੀ ਬੜਾ ਜਵਾਨ ਸੀ, ਤੇ ਉਹ ਵੀ ਐਡੇ ਐਡੇ ਜਵਾਨ ਹੀ, ਪਿੱਛੇ ਬੜੇ ਬੜੇ ਉਹ ਫਿਰ ਮੁਸਲਮਾਨ ਹੋ ਗਿਆ ਕਿ ਰਿਹਾ ਈਸਾਈ? ਮੁਸਲਮਾਨ ਹੋ ਗਿਆ ਫਿਰ? ਮੁਸਲਮਾਨ ਨਾਲ ਹੀ ਕੁੜੀਆਂ ਵੀ ਆਈਆਂ, ਮੁਸਲਮਾਨ ਨਾਲ ਹੀ ਮੁੰਡੇ। ਉਹ ਫਿਰ ਇੱਧਰ ਆ ਕੇ ਫਿਰ ਮੁਸਲਮਾਨ ਹੋ ਗਿਆ ਨਾ? ਅੱਛਾ, ਇਹ ਵੇਖੋ ਅੱਲਾ ਦੀ ਕੁਦਰਤ, ਇਹ ਅੱਲਾ ਦੀ ਕੁਦਰਤ ਕਿ ਗੈਰ ਮੁਸਲਮ ਦੇ ਕੋਲੋਂ ਹਾਂ, ਅੱਲਾ ਪਾਕ ਮੁਸਲਮਾਨਾਂ ਦੀ ਹਿਫਾਜ਼ਤ ਕਰਵਾਉਂਦੇ ਆ। ਹਾਂ, ਇਸੇ ਤਰ੍ਹਾਂ ਹੀ 47 ਦੀ ਵੰਡ ਦੇ ਦੌਰਾਨ ਤੁਸੀਂ ਬਹੁਤ ਸਾਰੀਆਂ ਸਟੋਰੀਆਂ ਸੁਣੀਆਂ ਹੋਣਗੀਆਂ ਕਿ ਵਿਛੜਨ ਵਾਲੇ ਕੁੜੀਆਂ ਤੇ ਮੁੰਡਿਆਂ ਨੂੰ ਆਪਣੇ ਕਾਫਲੇ ਨਾਲੋਂ, ਕਾਫਲਾ ਜਾਣਦੇ ਜੀ ਹਮਲਾ ਹੋ ਗਿਆ, ਮੁਸਲਮਾਨਾਂ ਨੇ ਹਮਲਾ ਕਰਤਾ, ਹਾਂ, ਉਹਦੇ 'ਚ ਛੋਟੀਆਂ ਬੱਚੀਆਂ ਸਿੱਖਾਂ ਦੀਆਂ ਤੇ ਹਿੰਦੂਆਂ ਦੀਆਂ ਵਿਛੜ ਗਈਆਂ, ਹਾਂ, ਮੁਸਲਮਾਨਾਂ ਨੇ ਪਾਲੀਆਂ, ਹਾਂ, ਉਹਨਾਂ ਦੀਆਂ ਸ਼ਾਦੀਆਂ ਕੀਤੀਆਂ। ਪਤਾ ਵੀ ਇਹ ਸਿੱਖ ਦੀ ਧੀ ਹੈ, ਸਿੱਖ ਦਾ ਪੁੱਤਰ ਹੈ, ਪਤਾ ਹੈ। ਪਾਲਿਆ, ਉਹਨਾਂ ਨੂੰ ਜਵਾਨ ਕੀਤਾ, ਪੜ੍ਹਾਇਆ ਵੀ ਹੈ, ਉਹਨਾਂ ਨੂੰ ਜਾਇਦਾਦ 'ਚੋਂ ਹਿੱਸਾ ਦਿੱਤਾ ਹੈ, ਤੇ ਫਿਰ ਉਹਨਾਂ ਦੀਆਂ ਸ਼ਾਦੀਆਂ ਵੀ ਇਸ ਤਰ੍ਹਾਂ ਕੀਤੀਆਂ ਜਿਸ ਤਰ੍ਹਾਂ ਆਪਣੀ ਧੀ ਦੀਆਂ ਪੁੱਤਰ ਦੀ ਕਰੀ, ਜਾਇਦਾਦ 'ਚ ਵੀ ਹਿੱਸੇਦਾਰ ਬਣਾਇਆ। ਇਸੇ ਤਰ੍ਹਾਂ ਹੀ ਜਿਸ ਟਾਈਮ ਇੱਕ ਪਿੰਡ ਦਾ ਸਿੱਖ ਮਾਰਨ ਦੇ ਨੇ,
ਉਸੇ ਪਿੰਡ ਦੇ ਸਿੱਖ ਜਿਹੜੇ ਨੇ ਉਹ ਬੱਚਿਆਂ ਮੁਸਲਮਾਨਾਂ ਦੇ ਬੱਚਿਆਂ ਤੇ ਬੱਚੀਆਂ ਨੂੰ ਬਚਾਉਂਦੇ ਨੇ, ਜਾਣਦਾ ਹੈ ਆਪਣੇ ਘਰਾਂ 'ਚ ਲੁਕਾਉਂਦੇ ਨੇ। ਸਾਰੀ ਦੁਨੀਆ ਇੱਕੋ ਜਿਹੀ ਨਹੀਂ, ਸਾਰੀ ਦੁਨੀਆ ਕੇ ਜੈਸੀ ਨੇ। ਸਾਰੀ ਦੁਨੀਆ ਸਾਰੇ ਸਿੱਖ ਤੇ ਹਿੰਦੂ ਵੀ ਮਾੜੇ ਨਹੀਂ ਹੈਗੇ ਨਾ ਬੜੇ। ਸਾਡਾ ਆਬਾ ਤੁਰਦੇ ਆ ਲਛਮਣ ਸਿੰਘ ਨੂੰ, ਜਿਹੜੇ ਸਾਡੇ ਕੋਲ 16-17 ਡੰਗਰ ਜਿਹੜੇ ਬਹੁਤੇ ਪਿਆਰੇ ਨੇ। ਇੱਥੋਂ ਭਰਲੀ ਜੋ ਨਾਰੋਵਾਲ ਅੱਬੇ ਨੇ ਖੜਿਆ, ਉਸ ਜ਼ਮਾਨੇ 'ਚ 500 ਦਾ ਇੱਕ ਢੱਗਾ ਬੈਠਕਾ, ਤੇ ਇੱਕ ਅੰਮ੍ਰਿਤਸਰੋਂ ਆਈ ਸੀ ਗਾਂ, ਉਹ ਪਤਾ ਨਹੀਂ ਕਿਹੜੀ ਜਿਣਸ ਸੀ, ਬੜਾ ਦੁੱਧ ਦਿੰਦੀ, ਓਡੀ ਉਹਦੇ ਮਗਰ ਵੱਛੀ ਸੀ ਤੇ ਅੱਗੋਂ ਸੂਣ ਆਈ। ਅੱਬਾ ਸਾਡਾ ਆਉਂਦਾ ਲਛਮਣ ਸਿੰਘ ਨੂੰ ਦਿਆ, ਆਂਦਾ ਸੀ ਇਹ ਸ਼ੌਕੀਨ ਨੇ ਜ਼ਿਆਦਾ ਤਿੰਨੇ ਡੰਗਰ, ਇਹ ਰਾਖਾ ਹਾਂ ਦਿਹਾੜੀ ਤੋਂ ਉਹਦਾ ਰੌਲਾ ਗੌਲਾ ਵਾਪਸ ਆ ਕੇ ਲੈ ਲਾਂਗੇ। ਉਦੋਂ ਤੇ ਇਹ ਹੀ ਪਤਾ ਸੀ ਦਿਹਾੜੀ ਰੰਗ ਦਾ ਰੌਲਾ ਗੌਲਾ ਵਾਪਸ ਆਉਣਾ। ਇਹ ਆਂਦੇ ਹਨ ਸਾਨੂੰ ਪਿਓ ਦਾਦੇ ਤੋਂ ਸਾਡੀਆਂ ਜੜ੍ਹਾਂ ਬਤਾਲ ਨੇ, ਸਾਨੂੰ ਕਿਹੜਾ ਇੱਥੋਂ ਕੱਢ ਸਕਦਾ। ਇਹ ਤੇ ਪਤਾ ਹੀ ਨਹੀਂ ਵੀ ਜਦੋਂ ਗਏ ਫਿਰ ਆਉਣਾ ਹੀ ਨਹੀਂ। ਇਹ ਫੈਸਲੇ ਅੱਲਾ ਦੇ ਕੋਲ ਸਨ, ਇਹ ਅੱਲਾ ਕੋਲ ਫੈਸਲੇ ਸਨ। ਫਿਰ ਇਹ ਵੀ ਦੇਖੋ ਕਿ ਕਈਆਂ ਨੂੰ ਇਹ ਪਤਾ ਸੀ, ਕਈਆਂ ਨੂੰ ਇਹ ਪਤਾ ਸੀ ਕਿ ਇਹ ਮੁਸਲਮਾਨ ਜਾਣਦੇ ਇਹਨਾਂ ਦੀਆਂ, ਮਤਲਬ ਕਿ ਇਹਨਾਂ ਕੋ ਮਾਲ ਦੌਲਤ ਵੀ ਬੜਾ ਹੈ, ਹੈਂ ਜੀ, ਤੇ ਉਹ ਆਪਣੇ ਸਿੱਖਾਂ ਦੇ ਅੱਗੇ ਖਲੋ ਗਏ ਨੇ, ਸਿੱਖਾਂ ਦੇ ਅੱਗੇ ਖਲੋ ਗਏ ਨੇ ਕਿ ਨਾ ਬਈ ਇਹਨਾਂ ਬੇਬਸ ਜਿਹੜੇ ਲਾਚਾਰ ਮੁਸਲਮਾਨ ਇਹਨਾਂ ਤੇ ਹਮਲਾ ਨਹੀਂ ਕਰਨ ਦੇਣਾ ਨਾ। ਇੱਥੋਂ ਮੁਸਲਮਾਨ ਐਵੇਂ ਤੋੜ ਕੇ ਇਸ ਤਰ੍ਹਾਂ ਮੁਸਲਮਾਨ ਵੀ ਇਸੇ ਤਰ੍ਹਾਂ ਬਹੁਤ ਸਾਰੇ ਤੋੜ ਕੇ ਆਏ ਨੇ, ਤੋੜ ਕੇ ਆਏ। ਹਾਂਜੀ, ਯਾਨੀ ਅੱਛਾਈ ਤੇ ਬੁਰਾਈ ਇਹ ਕਾਇਮ ਰਹੀ ਹੈ ਉਸ ਦੌਰਾਨ, ਸ਼ੁਰੂ ਤੋਂ ਲੈ ਕੇ ਸ਼ੁਰੂ ਤੋਂ ਲੈ ਜਦੋਂ ਦੀ ਦੁਨੀਆ ਬਣੀ। ਹਾਂਜੀ, ਅੱਛਾਈ ਤੇ ਬੁਰਾਈ ਉਦੋਂ ਤੋਂ ਲੈ ਕੇ ਤੁਰੀ ਹੈ। ਬਿਲਕੁਲ ਸਹੀ ਬਾਤ ਹੈ। ਹਜ਼ਰਤ ਆਦਮ ਦੀ ਔਲਾਦ ਤੋਂ ਸ਼ੁਰੂ ਹੋਈ। ਹਾਂਜੀ, ਜਿਸ ਟਾਈਮ ਉੱਥੋਂ ਪਿੰਡੋਂ ਨਿਕਲ ਲੱਗੇ ਜੀ, ਉਸ ਦੀ ਜ਼ਰਾ ਥੋੜੀ ਜਿਹੀ ਹੁਣ ਕਹਾਣੀ ਸੁਣਾ ਦਿਓ। ਪਿੰਡ ਤੁਹਾਡੇ ਤੇ ਹਮਲਾ ਹੋਇਆ? 4 ਚਫੇਰੇ ਮੇਰੇ ਪਿੰਡ ਸਨ ਜਿਹੜੇ, ਉਹਨਾਂ ਪਹਿਲਾਂ ਤੇ ਮੁਆਇਦਾ ਇਹ ਕੀਤਾ ਹੈ ਵੀ ਜਿੱਥੇ ਜਥਾ ਸਿੱਖਾਂ ਦਾ ਪਵੇ ਉੱਥੇ ਢੋਲ ਵਜਾਓ, ਤੇ ਉੱਥੇ ਦੂਜਾ ਪਿੰਡ ਵੀ ਆਪਣੇ ਮੁਸਲਮਾਨਾਂ ਦੀ ਔਲਾਦ। ਅੱਛਾ ਜੀ, ਮੁਸਲਮਾਨਾਂ ਦਾ ਮੁਆਇਦਾ ਹੈ। ਅੱਛਾ ਜੀ, ਸਿੱਖਾਂ ਨੂੰ ਤੇ ਖਤਰਾ ਹੀ ਕੋਈ ਨਹੀਂ। ਹਾਂਜੀ ਹਾਂਜੀ, ਸਿੱਖਾਂ ਨੂੰ ਕੋਈ ਖਤਰਾ ਨਹੀਂ ਉਧਰ। ਇਹ ਮੁਆਦਾ ਕਿਹਦੇ ਨਾਲ ਕੀਤਾ ਸੀ? ਮੁਸਲਮਾਨਾਂ ਨਾਲ ਮੁਸਲਮਾਨਾਂ। ਅੱਛਾ ਅੱਛਾ, ਮੁਸਲਮਾਨਾਂ ਦਾ ਆਪਸ ਚ ਮੁਆਦਾ ਹੋਇਆ ਸੀ, ਜਿਵੇਂ ਇੱਥੋਂ ਖੇਵਣ ਕੋਟੀਆਂ ਤੇ ਨਾ ਮੁਆਦਾ ਕੀਤਾ ਹੋਵੇ ਜਾਂ ਚੱਕ ਆਇਆ। ਹਾਂ ਹਾਂ ਹਾਂ, ਵੀ ਜਦੋਂ ਕੋਈ ਮੁਸੀਬਤ ਪਏ ਢੋਲ ਮਾਰ ਦਿਓ। ਅੱਛਾ ਜੀ, ਇਸ ਤਰ੍ਹਾਂ ਹੁੰਦਾ ਰਿਹਾ। ਅੱਛਾ ਜੀ, ਫਿਰ ਜਦੋਂ ਬੇਬਸ ਹੋ ਗਏ ਨਾ, ਬਹੁਤੇ ਅਕਾਲੀਏ ਬਣ ਗਏ ਹਨ, ਬਹੁਤੇ ਸਿੱਖ ਅੰਮ੍ਰਿਤਸਰ ਜਾ ਕੇ ਅਕਾਲੀਏ ਬਣ ਗਏ ਹਨ। ਅਸੀਂ ਨਿਹੰਗਾ, ਉਹ ਮੁਸਲਮਾਨਾਂ ਨੂੰ ਨਹੀਂ ਹਨ ਚੰਗਿਆ ਜਾਣਦੇ। ਜਿਹੜਾ ਅੰਮ੍ਰਿਤਸਰ ਜਾਂਦਾ ਸੀ ਉਹ ਮੁਸਲਮਾਨਾਂ ਦਾ ਆ ਕੇ ਦੁਸ਼ਮਣ ਹੋ ਜਾਂਦਾ। ਉੱਥੇ ਇਹਨਾਂ ਦਾ ਗੁਰਦੁਆਰਾ ਸੀ ਬੜਾ ਵੱਡਾ ਅੰਮ੍ਰਿਤਸਰ, ਉਹ ਭੜਕਾਉਂਦੇ ਸਨ ਮੁਸਲਮਾਨਾਂ ਦੇ ਖਿਲਾਫ। ਪਿੰਡੋਂ ਜਦੋਂ ਨਿਕਲ ਫਿਰ 4 ਚਫੇਰੇ ਦੇ ਪਿੰਡ ਮੁਸਲਮਾਨਾਂ ਦੇ ਹਨ ਜਿਹੜੇ, ਉਹ ਨਿਕਲਣੇ ਸ਼ੁਰੂ ਹੋ ਗਏ ਤੇ ਸਾਡਾ ਪਿੰਡ ਹੀ ਜਿਹੜਾ, ਇੱਥੋਂ ਵੀ ਬੰਦੇ ਆ ਕੇ ਸਾਡੇ ਪਿੰਡ 'ਚੋਂ ਪੜ੍ਹਿਆ ਸੀ ਉਹ ਸਾਡਾ ਉਹ ਪਟਵਾਰੀ ਮਾਨ, ਉਹਨੇ ਤੇ ਬਾਲ ਬੱਚਾ ਘਰ ਛੱਡਿਆ ਸੀ ਪਹਿਲੇ ਲਾਇਲਪੁਰ। ਅੱਬੇ ਨੂੰ ਵੀ ਆਉਂਦਾ ਰਿਹਾ। ਸਾਡੇ ਘਰ ਦੇ ਨਾਲ ਬੂਹੇ ਦੇ ਬੂਹਾ ਵਿੱਚੋਂ ਦੀ ਗਲੀ ਸੀ, ਨਹੀਂਲੇ ਪਾਸੇ ਸਾਡਾ ਬੂਹਾ ਸੀ, ਚੜ੍ਹਦੇ ਪਾਸੇ ਉਹਦਾ ਹੀ ਗਲੀ। ਪਿੰਡ ਦੇ ਵਿੱਚ ਤੁਹਾਡਾ ਘਰ ਕਿੱਥੇ ਕਰਕੇ ਸੀ? ਪਿੰਡ ਦੇ ਆਧੇ ਸੀ, ਅੱਧ ਚ? ਅੱਧ ਪਿੰਡ ਦੇ। ਠੀਕ ਹੈ। ਘਰ ਕੱਚਾ ਸੀ ਜਾਂ ਪੱਕਾ ਸੀ? ਕੱਚਾ ਸੀ। ਕਿੱਡਾ ਕੁ ਵੱਡਾ ਘਰ ਸੀ ਤੇ ਕੀ ਨਿਸ਼ਾਨੀ ਸੀ? ਮੰਦ ਪਟਵਾਰੀ ਦਾ ਜਿਹੜਾ ਘਰ ਸੀ ਉਹ ਪੱਕਾ ਸੀ। ਅੱਛਾ ਜੀ, ਪਿੰਡ ਦੇ ਅੱਧ ਦੇ ਵਿੱਚ। ਅੱਛਾ ਜੀ, ਉਦੋਂ ਲਹਿੰਦੇ ਪਾਸੇ ਸਾਡਾ ਘਰ ਸੀ। ਅੱਛਾ ਜੀ, ਬਿਲਕੁਲ ਲਹਿੰਦੇ ਪਾਸੇ ਨਾਲ ਦੀਵਾਰਾਂ ਸਾਂਝੀਆਂ ਸਨ? ਦੀਵਾਰਾਂ ਸਾਂਝੀਆਂ ਸਨ? ਨਹੀਂ, ਵਿੱਚੋਂ ਹੀ ਗਲੀ। ਅੱਛਾ, ਵਿੱਚੋਂ ਦੀ ਗਲੀ ਸੀ। ਬੂਹੇ ਦੇ ਅੱਗੇ 5-4 ਸ਼ੀਰਾਂ ਤੇ ਬਰਾਮਦਾ ਸੀ। ਅੱਛਾ ਜੀ, ਅੱਗੇ ਵਿਹੜਾ ਸੀ। ਅੱਛਾ, ਸਾਡੇ ਵੱਲ ਚੋਰਾਕਾਰੀ ਬੜੀ ਸੀ, ਬਾਹਰ ਡੰਗਰ ਨਹੀਂ ਹਨ, ਰਾਤ ਨੂੰ ਚੋਰ ਛੱਡਦੇ, ਚੋਰ ਆਪੇ ਹੀ ਸਨ। ਲੋਕ ਡੰਗਰ ਲਿਆਉਂਦੇ ਹਨ ਸਾਡੇ ਵੱਲ ਘਰਾਂ ਸ਼ਾਮ ਨੂੰ, ਸਵੇਰੇ ਖੂਹਾਂ ਤੇ ਲੈ ਜਾਣੇ, ਸ਼ਾਮ ਨੂੰ ਘਰੇ ਲੈ ਆਉਂਦੇ। ਅੱਗੇ ਸੀ ਵਿਹੜਾ ਡੰਗਰ ਬੰਨ੍ਹਣ, ਅੱਗੇ ਇੱਕ ਤੂੜੀ ਵਾਸਤੇ ਬਰਾਮਦਾ ਸੀ 5-6 ਸ਼ਤੀਰਾਂ ਦੇ ਛੱਤਿਆ, ਦੱਖਣ ਪਾਸੇ ਵਿਹੜੇ ਦੇ ਤੋੜ ਲੈਂਦੇ। ਉਹਦੇ ਨਾਲ ਫਿਰ ਉਹਨਾਂ ਸੋਫਾ ਸੀ, ਉਹਦੇ ਮਗਰ ਸੋਫਾ ਜਿਹੜਾ ਜਿਹਨੂੰ ਆਉਂਦੇ ਨੇ ਛੇਨ, ਉਹਦੇ ਪਿੱਛੇ 2 ਘੋੜੀਆਂ, ਅੱਗੇ ਰੋਟੀ ਟੁੱਕਰ ਪਕਾਉਣ ਵਾਲਾ, ਸਰਸੋਈ ਸਮਝ ਲਓ ਜਾਂ ਬੋਰਚੀ ਖਾਨਾ ਉਹ ਸੀ।
ਘਰ ਸਾਡਾ ਇੰਨਾ ਹੀ। ਇੱਕ ਮਤਾਬ ਬੀਬੀ ਹੈ ਸੀ ਮੌਲਵੀ ਅਬਦੁੱਲਾ ਦੀ ਜਨਾਨੀ। ਅੱਛਾ ਜੀ। ਮੌਲਵੀ ਅਬਦੁੱਲਾ ਹੀ ਇਮਾਮ ਤੋਂ ਕਰਾਂਦਾ ਸੀ ਚੜ੍ਹਦੀ ਮਸੀਤ ਤੇ। ਚੜ੍ਹਦੀ ਮਸਜਿਦ 'ਚ ਹਾਂ, ਉਹ ਕਿੱਥੇ ਜਾ ਕੇ ਬੈਠੇ ਫਿਰ ਪਤਾ ਹੈ? ਉਹ ਲੈਲਪੁਰੀ ਬੈਠੇ ਨੇ, ਉਹਦੇ ਮੁੰਡੇ ਆਉਂਦੇ ਰਹੇ ਨੇ। ਅੱਛਾ ਸ਼ਰੀਫ ਆਉਂਦਾ ਰਿਹਾ ਇੱਥੇ ਅੱਛਾ ਜੀ। ਵੱਡਾ, ਹੁਣ ਉਹ ਵੀ ਫੌਤ ਹੋ ਗਏ ਨੇ, ਅੱਗੋਂ ਉਹਨਾਂ ਦੀ ਔਲਾਦ ਨਹੀਂ ਹੈ। ਸਭ ਤੁਸੀਂ ਕਿਸ ਟਾਈਮ ਨਿਕਲੇ? ਦਿਨ ਟਾਈਮ? ਅਸੀਂ ਨਿਕਲੇ ਆ ਕੋਈ 4 ਵਜੇ, ਅੱਛਾ 5-4 ਵਜੇ ਨਿਕਲ ਪਏ। ਜਿਸ ਵੇਲੇ ਸਾਰੀ ਬਰਾਦਰੀ ਸਾਰੇ ਮੁਸਲਮਾਨ ਨਿਕਲ ਪਏ ਪਿੰਡੋਂ, ਤੇ ਅੱਬਾ ਆਂਦਾ ਮੈਂ ਨਹੀਂ ਜਾਣਾ। ਲਛਮਣ ਸਿੰਘ ਆਖੇ ਮੈਂ ਨਹੀਂ ਜਾਣ ਦੇਣਾ। ਅੱਛਾ ਇੰਨਾ ਪਿਆਰ ਸੀ? ਬੂਟਾ ਸਿੰਘ ਵੀ ਆਖੇ ਮੈਂ ਨਹੀਂ ਜਾਣ ਦੇਣਾ। ਅੱਛਾ ਸਾਡੀ ਮਾਰ ਹੋਵੇ। ਅੱਛਾ ਅੱਬਾ ਆਖਣ ਲੱਗਾ ਜਾਓ ਏ, ਮੰਦ ਪਟਵਾਰੀ ਸਾਰੀ ਬਰਾਦਰੀ ਜ਼ੋਰ ਲਾ ਲਈ, ਸਾਰੇ ਲੋਕ ਜ਼ੋਰ ਲਾ ਤੇ ਚੌੜੀ ਚੱਲ। ਆਂਦਾ ਮੈਂ ਨਹੀਂ ਉਹ ਜਾਣਾ। ਮਾਂ ਸਾਡੀ ਨੇ ਇਹ ਗੱਲ ਆਖੀ, ਮੇਰੀ ਸੁਣ ਗੱਲ, ਡਾਂਗ ਛੋਟਾ ਚੱਲਦਾ ਤੇਰਾ ਰੋਜ਼ ਹੀ ਲੋਕਾਂ ਨਾਲ, ਹਾਂ ਸਿੱਖਾਂ ਨਾਲ ਵੀ ਚੱਲਦਾ ਤੇ ਬਾਹਮਣਾਂ ਨਾਲ ਵੀ ਚੱਲਦਾ। ਹੂੰ ਤੈਨੂੰ ਰਹਿਣ ਦੇਣਗੇ ਇੱਥੇ? ਫਿਰ ਮਜਬੂਰ ਹੋ ਕੇ ਤੇ ਨਿਕਲਿਆ ਹੈ ਸਾਨੂੰ ਲੈ ਕੇ। ਲੌਡਾ ਜਾਂਦਾ ਹੈ, ਜੰਦਰੇ ਮਾਰੇ ਨੇ। ਮਤਲਬ ਯਾਰੀ ਵੀ ਸਿੱਖਾਂ ਨਾਲ ਬੜੀ ਸੀ। ਸਾਰੀ ਦੁਨੀਆ ਇੱਕੋ ਜਿਹੀ ਨਹੀਂ। ਸਾਰੀ ਦੁਨੀਆ ਇੱਕੋ ਜਿਹੀ ਨਹੀਂ ਸੀ, ਤੇ ਕਈਆਂ ਦੇ ਨਾਲ ਡਾਂਗ ਛੋਟਾ ਵੀ ਚੱਲਦਾ ਸੀ। ਛੋਟਾ ਵੀ ਚੱਲਦਾ ਹੈ, ਬੜਾ ਚੱਲਦਾ ਹੈ। ਇਹ ਕਈਆਂ ਨਾਲ ਦਾਰੂ ਪੀ ਕੇ ਲਸ਼ਕਾਰੇ, ਕੀ ਕਹਿੰਦੇ, ਸ਼ਸ਼ਕਾਰੇ ਮਾਰਨੇ, ਹਾਂ, ਜਕਾਰੇ ਵੀ ਮਾਰਦੇ, ਤੇ ਕਈਆਂ ਦੇ ਨਾਲ ਜਿਹੜਾ ਨਾ ਉਹ ਡਾਂਗ ਛੋਟਾ ਵੀ ਚੱਲਦਾ ਸੀ। ਪਿੰਡ ਸਾਰਾ ਇਕੱਠਾ ਨਿਕਲਿਆ? ਪਿੰਡ ਸਾਰਾ ਇਕੱਠਾ ਨਿਕਲਿਆ। ਅੱਛਾ ਜੀ। ਲਹਿੰਦੇ ਪਾਸੇ ਹਨ ਕਬਰਾਂ, ਲਹਿੰਦੇ ਨੂੰ ਨਿਕਲਣਾ ਹੈ। ਅੱਗੇ ਸੀ ਗੁੱਜਾ ਪੀਰ, ਇੱਕ ਨਿੱਕਾ ਜਿਹਾ ਪਿੰਡ ਸੀ ਜਿੱਥੇ 15-20 ਘਰ ਸਨ। ਸਹੀ। ਪਿੰਡ ਵਾਲਿਆਂ ਨੇ ਤੁਹਾਨੂੰ ਕੁਝ ਕਿਹਾ? ਨਾ। ਰੋਂਦੇ ਤੇ ਹੋਣਗੇ ਜਿਸ ਟਾਈਮ ਨਿਕਲੇ ਉੱਥੋਂ? ਸਾਰੇ ਦਿਨ ਹੈ ਰੋਂਦੇ, ਕਈ ਖੁਸ਼ ਵੀ ਹੋਣਗੇ, ਕਈ ਖੁਸ਼ ਵੀ ਹੋਣਗੇ। ਨਹੀਂ ਦੇਖੋ ਨਾ, ਜਿਹੜੇ ਤੁਹਾਡੇ ਵਾਲਦ ਦੇ ਯਾਰ ਸਨ ਜਿਹੜੇ ਹੈ, ਤੇ ਜਾਂ ਉਹ ਜਿਹੜਾ ਸੀ ਸ਼ਾਹ, ਜਿਹੜਾ ਸੀ ਖੱਤਰੀ, ਜਿਹਦੀ ਜਾਨ ਬਚਾਈ ਤੁਹਾਡੇ ਦਾਦੇ ਨੇ, ਉਹ ਤਾਂ ਖਾਨਦਾਰ ਰੋਂਦਾ ਹੀ ਹੋਏਗਾ ਨਾ। ਕਈ ਰੋਂਦੇ ਹਨ ਤੇ ਕਈਆਂ ਨੂੰ ਖੁਸ਼ੀ ਹੋਵੇਗੀ। ਹਾਂਜੀ। ਆ ਕੇ ਤੇ 2 ਮੀਲ ਸੀ ਸਾਡੇ ਕੋਲ, 1.5 ਮੀਲ ਇੱਕ ਗੁੱਜਾ ਪੀਰ ਪਿੰਡ ਸੀ। ਉਹ ਗੁੱਜਾ ਪੀਰ ਉਹਨੂੰ ਆਂਦੇ ਹਨ। ਉੱਥੇ ਸਨ 15-20 ਘਰ। ਅੱਛਾ ਜੀ। ਰਾਤ ਇਹਨਾਂ ਆ ਕੇ ਤੇ ਉੱਥੇ ਡੇਰਾ ਲਾ ਲਿਆ ਸਾਰੀ ਪਿੰਡੋਂ ਬਾਹਰ? ਪਿੰਡੋਂ ਕੋਈ 1.5 ਮੀਲ ਬਾਹਰ। ਅੱਛਾ। ਫਿਰ ਰਾਤ ਪੈ ਗਈ ਤੇ ਰਾਤ ਕਿੱਥੇ, ਉਹਨਾਂ ਨੂੰ ਆਖਣ ਲੱਗੇ ਤੁਸੀਂ ਵੀ ਚੱਲੋ। ਅੱਛਾ ਜੀ। ਉਹ ਆਖਣ ਲੱਗੇ ਹਾਂ ਤੇ ਨਹੀਂ ਜਾਣਾ, ਅੱਛਾ ਤੁਸੀਂ ਜਾਓ। ਦਿਨੇ ਨਿਕਲੇ, ਜੇ ਦਿਨੇ ਤੁਰੇ ਤੇ ਅੱਗੋਂ ਹਨ ਕੱਚੀ ਸੜਕ ਜਾਂਦੀ ਸੀ ਅਜਨਾਲੇ ਨੂੰ। ਅੱਗੇ ਅਜਨਾਲੇ ਦੀ ਸੜਕ ਤੇ ਹਨ ਟਾਹਲੀਆਂ, ਟਾਹਲੀ ਸੀ 2 ਪਾਸੇ ਲੱਗੀ। ਇੱਕ ਸਿੱਖ ਤਲਵਾਰ ਨੰਗੀ ਲੈ ਕੇ ਟਾਹਲੀ ਨਾਲ ਖਲੋਤਾ ਹੈ, ਇੱਕ ਉਹ ਟਾਹਲੀ ਨਾਲ ਖਲੋਤਾ ਹੈ, ਇੱਕ ਉਹ ਟਾਹਲੀ ਨਾਲ ਖਲੋਤਾ। ਤੋੜੋ ਤੋੜ ਅਜਨਾਲੇ ਤੱਕ। ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ, ਤੇ ਮੁਸਲਮਾਨ ਕੋ ਤੇ ਛੋਟਾ ਵੀ ਨਹੀਂ ਰਹਿਣ ਦਿੰਦੇ, ਇਹਨਾਂ ਨੂੰ ਪੁੱਛਦਾ ਕੋਈ ਨਹੀਂ। ਅੱਲਾ ਕਰੇ ਤੇ ਨਿਕਲ ਆਏ, ਅਜਨਾਲਾ ਲੰਘੇ, ਅਜਨਾਲਾ ਲੰਘ ਕੇ ਤੇ ਅੱਗੇ ਆਏ ਡੰਡੀਆਂ ਸੂਫੀਆਂ, ਉੱਥੇ ਰਾਤ ਪੈ ਗਈ। ਰਾਤ ਉੱਥੇ ਰਹੇ, ਮਾਲ ਡੰਗਰ ਲੋਕ ਲੈ ਆਏ, ਤਲਵਾਰਾਂ ਨਾਲ ਵੱਢ ਕੇ ਕਮਾਦ ਤੇ ਮਕਈਆਂ ਡੰਗਰਾਂ ਨੂੰ ਪਾਉਣ। ਕੌਣ ਪੁੱਛਦਾ ਸੀ? ਤੋਂ ਅਗਲੇ ਦਿਨ ਤੁਰ ਆਏ ਤੇ ਆਏ ਬੋਲੀਆਂ, ਰਾਪੁਰ ਬੋਲੀਆਂ। ਇਹ ਰਾਜਪੂਤਾਂ ਦਾ ਪਿੰਡ ਨਹੀਂ ਬੋਲੀਆਂ? ਰਾਜਪੂਤ ਵੀ ਹੈ ਸਨ ਤੇ ਦੂਜੀਆਂ ਕੌਮਾਂ ਵੀ, ਫੌਜ ਚ ਬੜੇ ਸਨ। ਫੌਜ ਚ ਵੀ ਸਨ। ਫੌਜ ਚ ਇਹਨਾਂ ਨੂੰ ਤੋਪ ਮਿਲੀ ਸੀ। ਇਹਨਾਂ ਕਿਹਾ ਸਾਨੂੰ ਕੁਝ ਨਹੀਂ ਚਾਹੀਦਾ, ਮਰਬੇ ਨਹੀਂ ਚਾਹੀਦੇ, ਤੋਪ ਦੇ ਦੇ। ਤੋਪ ਅਸਲਾ ਕੋਈ ਨਾ। ਅਸਲਾ ਆਉਣ ਲੱਗਿਆ ਇਹਨਾਂ ਆਖਿਆ ਉਹ ਤੋਪ ਲੈ ਲਓ। ਹਾਂ। ਅਸਲਾ ਹੀ ਕੋਈ ਨਹੀਂ, ਤੋਪ ਕੀ ਕਰਨੀ। ਜਦੋਂ ਉਹਨਾਂ ਵੇਖੀ ਮਗਰੋਂ ਇਹ ਆ ਗਏ, ਤੋਪ ਇੱਥੇ ਆ, ਉਹਨਾਂ ਦਾ ਖਤਰਾ ਉੱਡ ਗਿਆ। ਤੋਪ ਤੇ ਆ ਪਈ ਹੈ, ਮਾਰੋ। ਉੱਥੋਂ ਨਿਕਲੇ ਤੇ ਆਏ ਨੇ, ਉਹ ਨਾਲ ਹੀ ਆ ਗਏ ਰਾਪੁਰ ਬੋਲੀਆਂ ਵਾਲੇ। ਅੱਛਾ। ਉਹ ਵੀ ਨਾਲ ਹੀ ਆ। 4 ਚੁਫੇਰਿਓਂ ਪਿੰਡ ਰਲਦੇ ਜਾਣ। ਇਹ ਦਰਿਆਓਂ ਕੋਈ 1.5 ਮੀਲ ਪਿੱਛੇ ਰਾਪੁਰ ਬੋਲੀਆਂ ਹੈ, ਸਾਰੰਗੜਾ ਬੱਲੜਵਾਲ ਮੀਰੋ ਚੜ੍ਹਦੇ ਦਰਿਆ। ਇਹ ਉੱਥੇ ਆ ਕੇ ਤੇ ਇਹਨਾਂ ਡੇਰੇ ਲਾਤੇ। ਉੱਥੇ ਜਿਸ ਵੇਲੇ ਡੇਰੇ ਲਾਤੇ, ਲੌਡੇ ਪਈ ਇਹਨਾਂ ਨੂੰ ਫੌਜ। ਉਹਨਾਂ ਆ ਕੇ ਗੱਡੀਆਂ ਖਲਿਆੜੀਆਂ ਕੋਈ 4 ਕਿੱਲੇ ਪਿੱਛੇ ਕਾਫਲੇ ਤੋਂ, 4 ਚੁਫੇਰਾ ਕਾਫਲੇ ਦਾ ਮਰ ਲਿਆ। ਉਹਨਾਂ ਫਿਰ ਕੀਚੇ ਨੇ ਫੋਕੇ ਫੈਰ ਜਿਵੇਂ ਕੀਚੇ ਤੇ ਲੋਕ ਡਰ ਗਏ। ਲੋਕ ਲੰਮੇ ਪੈਣ, ਕੋ ਕਿਸੇ ਤਰ੍ਹਾਂ ਵਿਚਾਰਾ
ਜਾਨ ਪਿਆ ਸਹਿਜੇ ਫਿਰ ਉਹ ਵਿੱਚ ਉਹਨਾਂ ਫਿਰ ਮੁਸਲਮਾਨਾਂ ਕੋਲ ਜੋ ਤਲਵਾਰ ਸੀ, ਜੋ ਇਹਨਾਂ ਛਿਪਾ ਛਪੂ ਕੇ ਰੱਖੇ ਹਨ ਹਥਿਆਰ, ਉਹਨਾਂ ਫਿਰ ਤਲਾਸ਼ੀਆਂ ਕਰ ਕਰਕੇ ਤੇ ਕੱਢੇ। ਉਹਨਾਂ ਆਖਿਆ ਤੁਸੀਂ ਹੁਣ ਪਾਕਿਸਤਾਨੀ ਸਮਝ ਲਓ ਆ ਗਏ,